लैके हाजिर हो चुके हैं इस टाइम अपडेट ट्रकिंग में राज गणवीर सिंह जुड़ चुके हैं हरजोत सिंह खालसा जी। हरजोत सिंह जी आਇਆਂ ਨੂੰ स्वागत है। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਅਪ੍ਰੈਲ ਦੀ 4 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੈਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ट्रकिंग बारे गलबात करने लिए अपने नाल जुड़ चुके हैं रमन सिंह ढिल्लों जी। रमन जी आਇਆਂ ਨੂੰ स्वागत है। सत श्री अकाल जी। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ 4082722500। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਜੇ ਤੁਸੀਂ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਪੂਰੇ ਮੁਲਕ ਭਰ ਦੇ ਵਿੱਚ ਮੈਡੀਕੇਅਰ, ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਲਈ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਕਾਲ 4082722500। ਟਿਰਕੀਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਨਾ 415 909 0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ਅੰਟੈਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਜਿਨ੍ਹਾਂ ਦੇ ਕੋਲੋਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਤੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਰੋਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੇ ਕੋਲੋਂ ਤੁਸੀਂ ਬ੍ਰੇਕ, ਸਸਪੈਂਸ਼ਨ ਪਾਰਟਸ, ਇਲੈਕਟ੍ਰੀਕਲ, ਸਟਾਰਟਰ, ਕੂਲਿੰਗ, ਸ਼ੌਕ ਡਰਮਸ ਲੈ ਸਕਦੇ ਹੋ। ਹਾਈ ਕੁਆਲਿਟੀ ਆਫਟਰ ਮਾਰਕੀਟ ਪਾਰਟਸ ਦੇ ਨਾਲ OEM ਪਾਰਟਸ ਵੀ ਅਵੇਲੇਬਲ ਨੇ ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ। ਦੋ ਲੋਕੇਸ਼ਨ ਨੇ ਟਰਲਕ ਲਈ ਕਾਲ 2096687183, ਸਟਾਕਟਨ ਲਈ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਰਮਨ ਜੀ ਆਇਆਂ ਨੂੰ। ਜੀ ਬਿਲਕੁਲ ਜੀ, ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਜੀ। ਸੋ ਸਰੋਤਿਓ ਅੱਜ ਸਾਡਾ ਟਰੱਕਿੰਗ ਦਾ ਸਪੈਸ਼ਲ ਪ੍ਰੋਗਰਾਮ ਹੁੰਦਾ। ਟਰੱਕਿੰਗ ਨਾਲ ਰਿਲੇਟਡ ਕੀ ਕੁਝ ਅਮਰੀਕਾ 'ਚ, ਕੈਨੇਡਾ 'ਚ, ਦੁਨੀਆ 'ਚ ਵਾਪਰ ਰਿਹਾ, ਇੰਡਸਟਰੀ ਕਿੱਧਰ ਨੂੰ ਜਾ ਰਹੀ ਆ, ਨਵੇਂ ਲਾਜ਼ ਕਿਹੜੇ ਆ ਰਹੇ ਹੈਗੇ ਆ, ਕਿਹੜੀਆਂ ਕੰਪਨੀਆਂ ਸ਼ਟ ਡਾਊਨ ਹੋ ਰਹੀਆਂ, ਜੋ ਵੀ ਅਪਡੇਟ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਉਸ ਤੋਂ ਪਹਿਲਾਂ ਇੱਕ ਜੋ ਇੰਪੋਰਟੈਂਟ ਨਿਊਜ਼ ਆ ਉਹ ਤੁਹਾਡੇ ਨਾਲ ਸਾਂਝੀ ਕਰਨੀ ਆ, ਜੋ ਇੱਕ ਵੈਦਰ ਨੂੰ ਲੈ ਕੇ ਆ। ਬਹੁਤ ਖਤਰਨਾਕ ਸਟਾਰਮ ਜੋ ਆ ਪੈਂਸਿਲਵੇਨੀਆ, ਕੰਟਕੀ, ਵੈਸਟ ਵਰਜੀਨੀਆ, ਇੰਡੀਆਨਾ ਦੇ ਵਿੱਚ ਆਏ ਹੋਏ ਹੈਗੇ ਆ। 3 ਜਾਣਿਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ। ਦਰਜਨ ਤੋਂ ਵੱਧ ਜਿਹੜੇ ਲੋਕ ਆ ਉਹ ਫੱਟੜ ਹੋ ਚੁੱਕੇ ਆ। ਕੰਟਕੀ ਦੇ ਗਵਰਨਰ ਐਂਡੀ ਵੇਸ਼ੀਅਰ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਹੋਈ ਆ। ਇੱਕ ਬੰਦਾ ਲੈਗਜ਼ਿੰਗਟਨ ਕੰਟਕੀ ਦੇ ਵਿੱਚ ਮਾਰਿਆ ਗਿਆ ਹੈਗਾ ਆ। 2 ਜਣਿਆਂ ਦੇ ਉੱਤੇ ਟਰੀ ਡਿੱਗੇ ਜਦੋਂ ਬਹੁਤ ਹਵਾਵਾਂ ਤੇਜ਼ ਚੱਲੀਆਂ। 99,000 ਤੋਂ ਵੱਧ ਲੋਕ ਇਸ ਟਾਈਮ ਬਿਨਾਂ ਬਿਜਲੀ ਤੋਂ ਹੈਗੇ ਆ ਪੈਂਸਿਲਵੇਨੀਆ, ਕੰਟਕੀ, ਵੈਸਟ ਵਰਜੀਨੀਆ ਦੇ ਵਿੱਚ। ਤੇ ਹਜੇ ਵੀ ਜਿਹੜਾ 1-2 ਦਿਨ ਸਟਾਰਮ ਆ ਇਹ ਬਹੁਤ ਬੈਡ ਰਹੂਗਾ। ਇਸ ਤੋਂ ਬਾਅਦ ਨਾਰਥ ਈਸਟ, ਜਿਹਦੇ ਵਿੱਚ ਮੈਸੇਚਿਊਸੇਟਸ, ਮੇਨ, ਇਹਨਾਂ ਸਾਰੇ ਏਰੀਏ ਦੇ ਵਿੱਚ ਫਲੱਡ ਵਾਰਨਿੰਗ ਜਾਰਜੀਆ, ਨਿਊ ਜਰਸੀ, ਓਹਾਇਓ, ਪੈਂਸਿਲਵੇਨੀਆ, ਵੈਸਟ ਵਰਜੀਨੀਆ, ਮੈਰੀਲੈਂਡ 'ਚ ਡਿਕਲੇਅਰ ਕੀਤੀ ਹੋਈ ਹੈਗੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਖਾਸ ਕਰਕੇ ਟਰੱਕਰਸ ਜਿਨ੍ਹਾਂ ਦਾ ਮੈਂ ਸਟੇਟਸ ਦਾ ਨਾਂ ਲਿਆ, ਜੇ ਤੁਸੀਂ ਉਹਨਾਂ ਸਟੇਟਸ ਜਾ ਰਹੇ ਆ ਜਾਂ ਉੱਥੇ ਹੈਗੇ ਆ, ਸੇਫ ਡਰਾਈਵ ਕਰੋ। ਵੈਦਰ ਬਹੁਤ ਖਰਾਬ ਆ ਜੀ। ਜੀ ਬਿਲਕੁਲ। ਸੋ ਅੱਜ ਰਮਨ ਜੀ ਆਪਣੇ ਨਾਲ ਵੀਡੀਓ ਦੇ ਜ਼ਰੀਏ ਵੀ ਜੁੜੇ ਆ। ਸੋ ਜਿਹੜੇ ਵੀਡੀਓ ਦੇ ਉੱਤੇ ਦੇਖ ਰਹੇ ਆ ਉਹ ਕਹਿੰਦੇ ਹੋਣੇ ਜੀ ਅੱਜ ਭਾਈ ਸਾਹਿਬ ਆਏ ਨੇ, ਫੋਟੋ ਦੇ ਵਿੱਚ ਫੋਟੋ ਹਿੱਲ ਰਹੀ ਆ। ਸੋ ਚਿਰਾਂ ਬਾਅਦ ਅੱਜ ਵੀਡੀਓ ਇਹ ਆ ਨਾ ਮੈਂ ਥੋੜਾ ਜਿਹਾ ਫਰਕ ਪੈ ਜਾਂਦਾ, ਫੋਟੋ ਉਹੀ ਦਿਸੀ ਜਾਂਦੀ ਸੀ, ਵਿੱਚ ਚੇਂਜ ਹੀ ਨਹੀਂ ਕੁਝ ਹੋ ਰਿਹਾ। ਹਾਂ ਸੋ ਬਿਲਕੁਲ। ਅੱਜ ਸਵੇਰੇ ਰਾਜਗੜ੍ਹ ਇੱਕ ਵਾਰੀ ਸਵੇਰੇ ਬੈਠਿਆਂ ਨੇ ਫੈਸਲਾ ਹੋ ਗਿਆ ਵੀ ਚਲੋ ਅੱਜ ਪੱਗ ਬੰਨ੍ਹ ਕੇ ਚੱਲਦੇ ਆ ਤੇ ਮੋੜ ਬਣਿਆ ਵੀ ਚੱਲ ਠੀਕ ਹੈ ਬੰਨ ਲੈਂਦੇ ਆ ਜਲਦੀ। ਮੈਂ ਬਿਲਕੁਲ ਅੱਧੇ ਘੰਟੇ ਦੇ ਵਿੱਚ ਫਟਾਫਟ ਲਾਸਟ ਮਿੰਟ ਤੇ ਰੈਡੀ ਹੋਇਆ। ਤੇ ਸੋ ਐਨੀਵੇ ਚੰਗਾ ਲੱਗਦਾ ਆ ਜਦੋਂ ਲਾਈਵ ਹੁੰਦੇ ਆ। ਲਾਈਵ ਤਾਂ ਚਲੋ ਹੁੰਦੇ ਹੀ ਆ ਬੈਕਗਰਾਊਂਡ ਦੇ ਵਿੱਚ, ਪਰ ਇਹ ਹੁੰਦਾ ਕਿ ਵਧੀਆ ਲੱਗਦਾ।
ਤੇ ਕੋਸ਼ਿਸ਼ ਇਹੋ ਹੀ ਕਰਦੇ ਆ ਕਿ ਖਬਰਾਂ ਜਿਹੜੀਆਂ ਤੁਹਾਡੇ ਤੱਕ ਸਹੀ ਜੀ ਪਹੁੰਚਣ, ਇਨਫੋਰਮੇਸ਼ਨ ਸਹੀ ਪਹੁੰਚੇ, ਬਾਕੀ ਦਾ ਚਲੋ ਠੀਕ ਜੀ ਜੀ ਬਿਲਕੁਲ ਸੋ ਤੇ ਬਿਲਕੁਲ ਸਿੱਖ ਅਵੇਅਰਨੈਸ ਮੰਥ ਵੀ ਹੈਗਾ। ਹੋਰ ਵੀ ਜਿਹੜੇ ਸਾਡੇ ਜਿਹੜੇ ਸਰੋਤੇ ਹੈਗੇ ਸੁਣ ਰਹੇ ਆ, ਜਿਹੜੇ ਆਪਣੇ ਵੀਰ ਨਹੀਂ ਵੀ ਦਸਤਾਰ ਸਜਾਉਂਦੇ ਹੈਗੇ, ਜਰੂਰ ਇਸ ਮਹੀਨੇ ਦੇ ਵਿੱਚ ਕੋਸ਼ਿਸ਼ ਕਰਿਆ ਕਰੋ। ਵਿਸਾਖੀ ਦਾ ਮਹੀਨਾ ਹੈ, ਅਮਰੀਕਾ ਦੀਆਂ ਲਗਭਗ ਸਾਰੀਆਂ ਸਟੇਟਾਂ ਹੀ ਜੋ ਆ ਉਹ ਸਿੱਖ ਅਵੇਅਰਨੈਸ ਮੰਥ ਨੂੰ ਲੈ ਕੇ ਜੋ ਸਿੱਖਾਂ ਦਾ ਕਲਚਰ ਕੀ ਆ, ਧਰਮ ਕੀ ਆ, ਸਾਰਾ ਕੁਝ ਮਨਾ ਰਹੀਆਂ। ਕੱਲ ਤੁਸੀਂ ਮਡੇਰੇ ਵੀ ਗਏ ਸੀ ਰਾਜਕਨਵੀਰ ਸਿੰਘ? ਬਿਲਕੁਲ ਜੀ, ਉੱਥੇ ਮਡੇਰੇ ਵੀ ਸਿੱਖ ਨੈਸ਼ਨਲ ਡੇ ਜਿਹੜਾ ਹੈ ਉਹ ਘੋਸ਼ਿਤ ਕੀਤਾ ਗਿਆ ਹੈ ਉੱਥੇ। ਸੋ ਹਰ ਸਾਲ ਹੁਣ ਉੱਥੇ 13-14 ਅਪ੍ਰੈਲ ਆ, ਉਸ ਨੂੰ ਉੱਥੇ ਸਿੱਖਾਂ ਦੇ ਦਿਨ ਦੇ ਵਜੋਂ ਜਿਹੜਾ ਆ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਸੰਬੰਧਿਤ ਜਿਹੜਾ ਉਹ ਮਨਾਇਆ ਜਾਣਾ ਆ। ਸੋ ਉੱਥੇ ਉਹਨੇ ਪ੍ਰੋਕਲੇਮੇਸ਼ਨ ਮਡੇਰਾ ਸਿਟੀ ਵੱਲੋਂ ਜਿਹੜੀ ਉਹ ਕੀਤੀ ਗਈ ਆ, ਜੋ ਕਿ ਬਹੁਤ ਹੀ ਵਧੀਆ ਇੱਕ ਉਪਰਾਲਾ ਹੈਗਾ ਆ। ਸੋ ਉਹਨਾਂ ਦਾ ਅਸੀਂ ਮਡੇਰਾ ਸਿਟੀ ਦਾ, ਉੱਥੋਂ ਦੀ ਸੰਗਤ ਦਾ, ਨਾਲ ਜੁੜੀਆਂ ਜਿਹੜੀਆਂ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਇਹ ਕਰਵਾਉਣ ਦੇ ਵਿੱਚ ਮਦਦ ਕੀਤੀ, ਚਾਹੇ ਉਹ ਪੱਗ ਵਾਲੇ ਸੀਗੇ, ਪੰਜਾਬੀ ਅਮਰੀਕਨ ਗਰੋਵਰ ਗਰੁੱਪ, ਜਿਹੜੀ ਅਮਰੀਕਨ ਸਿੱਖ ਸੰਗਤ, ਸਿੱਖਸ ਆਫ ਸੈਂਟਰਲ ਕੈਲੀਫੋਰਨੀਆ, ਇਸ ਦੇ ਨਾਲ ਨਾਲ ਸਿੱਖਸ ਆਫ ਮਡੇਰਾ, ਜਕਾਰਾ ਮੂਵਮੈਂਟ, ਇਹ ਸਾਰੀਆਂ ਜਿਹੜੀਆਂ ਉੱਥੇ ਆਰਗੇਨਾਈਜੇਸ਼ਨਸ ਦੇ ਦੁਆਰਾ ਮਿਲ ਕੇ ਕਰਵਾਇਆ ਗਿਆ। ਤੇ ਉਹਦੀ ਕਵਰੇਜ ਅੱਜ ਤੁਸੀਂ ਸਾਡੇ ਪੰਜਾਬੀ ਰੇਡੀਓ USA ਦੇ ਫੇਸਬੁੱਕ, YouTube ਦੇ ਉੱਤੇ ਜਿਹੜੀ ਉਹ ਦੇਖੋਗੇ। ਉਹ ਆਲਰੇਡੀ ਆਪਾਂ ਤੁਹਾਡੇ ਉੱਥੇ ਪਾਉਣ ਜਾ ਰਹੇ ਹਾਂ। ਤੇ ਉਸ ਤੋਂ ਪਹਿਲਾਂ ਆਪਾਂ ਖਬਰਾਂ ਦੇ ਵੱਲ ਵਧੀਏ। ਇੱਕ ਜਿਹੜੀ ਅਨਾਊਂਸਮੈਂਟ ਕਰਦੇ ਜਾਈਏ, ਰੈਡੀ ਹੋ ਜਾਓ ਸਾਰੇ ਜਾਣੇ। ਪੰਜਾਬੀ ਰੇਡੀਓ USA ਦੇ ਉੱਤੇ ਲੱਕੀ ਡਰਾ ਅੱਜ ਨਿਕਲਣਾ ਆ 10 ਵਜੇ ਤੋਂ ਲੈ ਕੇ 11:30 ਵਜੇ ਵਾਲਾ ਜਿਹੜਾ ਪ੍ਰੋਗਰਾਮ ਮੈਂ ਆਵਾਂਗਾ ਨਾਲ ਹਨੇਰੀਆਂ ਦੇ ਮਸੂਦ ਮੱਲੀ ਹੋਣਾ ਦਾ। ਉਸ ਦੇ ਵਿੱਚ 11:70 AM ਨੂੰ ਤੁਸੀਂ ਕਿੱਥੇ ਕਿੱਥੇ ਸੁਣ ਰਹੇ ਹੋ, ਤੁਸੀਂ ਜਿਨ੍ਹਾਂ ਨੇ ਨਾਮ ਲਿਖਵਾਇਆ ਆ, ਆਪਣਾ ਨੰਬਰ ਲਿਖਵਾਇਆ ਆ, ਉਹ ਲੱਕੀ ਡਰਾ ਦੇ ਵਿੱਚ ਆਲਰੇਡੀ ਐਡ ਹੋ ਚੁੱਕੇ ਆ। ਉਹਨਾਂ ਦਾ ਜਿਹੜਾ ਲੱਕੀ ਡਰਾ ਆ ਉਹ ਅੱਜ ਕੱਢਿਆ ਜਾਣਾ। 3 ਇਨਾਮ ਓਵਰਆਲ ਟੋਟਲ ਜਿਹੜੇ ਆ ਜਿਨ੍ਹਾਂ ਨੇ ਨਾਮ ਲਿਖਵਾਇਆ ਹੁਣ ਤੱਕ, ਜਿਹੜੇ ਸੈਂਕੜੇ ਤੋਂ ਵੱਧ ਨਾਮ ਆਲਰੇਡੀ ਸਾਡੇ ਕੋਲ ਪਹੁੰਚ ਚੁੱਕੇ ਆ। ਉਹਨਾਂ ਦੇ ਵਿੱਚੋਂ 3 ਜਿਹੜੇ ਇਨਾਮ ਆ ਉਹ ਕੱਢੇ ਜਾਣੇ ਆ। ਤੁਹਾਨੂੰ ਗਿਫਟ ਹੈਂਪਰ, ਟੋਕਨ ਆਫ ਲਵ ਪੰਜਾਬੀ ਰੇਡੀਓ USA ਦੇ ਦੁਆਰਾ ਜਿਹੜਾ ਉਹ ਦਿੱਤਾ ਜਾਣਾ ਹੈ। ਵਿਸਾਖੀ ਦੇ ਸੰਬੰਧ ਦੇ ਵਿੱਚ ਇਸ ਮਹੀਨੇ ਨੂੰ ਮੁੱਖ ਰੱਖਦੇ ਹੋਏ ਪੰਜਾਬੀ ਰੇਡੀਓ USA ਦੁਆਰਾ ਇਹ ਲੱਕੀ ਡਰਾ ਜਿਹੜੇ ਉਹ ਚੱਲ ਰਹੇ ਆ। ਇਹ ਇਸ ਦੀ ਸ਼ੁਰੂਆਤ ਆ ਤੇ ਆਉਂਦੇ ਵੀਕਸ ਦੇ ਵਿੱਚ ਵੀ ਇਦਾਂ ਹੀ ਲਗਾਤਾਰ ਜਿਹੜੇ ਉਹ ਡਰਾ ਨਿਕਲਦੇ ਰਹਿਣੇ ਆ। ਤੁਸੀਂ ਵੀ ਆਪਣਾ ਜਿਹੜਾ ਨਾਮ ਆ ਉਸ ਦੇ ਵਿੱਚ ਐਡ ਕਰਵਾ ਸਕਦੇ ਆ। ਐਡ ਕਰਵਾਉਣ ਦੇ ਲਈ ਕੰਮ ਸੌਖਾ ਹੈ। 11:70 AM ਤੁਸੀਂ ਕਿੱਥੇ ਸੁਣ ਰਹੇ ਆ, ਕਿਹੜੀ ਜਗ੍ਹਾ ਤੇ ਸੁਣ ਰਹੇ ਆ, ਕਿੱਥੇ ਤੁਸੀਂ ਟਿਊਨ ਇਨ ਕਰਕੇ 11:70 AM ਨੂੰ ਸੁਣ ਪਾ ਰਹੇ ਆ, ਆਪਣਾ ਨਾਮ ਤੇ ਨੰਬਰ ਜਿਹੜਾ ਉਹ ਤੁਸੀਂ ਰੇਡੀਓ ਦੇ ਉੱਤੇ ਕਾਲ ਕਰਕੇ 408-272-5200 ਦੇ ਉੱਤੇ ਕਾਲ ਕਰਕੇ ਲਿਖਵਾ ਸਕਦੇ ਆ। ਤੇ ਤੁਸੀਂ ਅਜੇ ਵੀ ਇਸ ਦੇ ਵਿੱਚ ਆਪਣਾ ਨਾਮ ਐਡ ਕਰਾਓ। ਤੇ ਅੱਜ ਜਿਹੜਾ ਲੱਕੀ ਡਰਾ 10 ਤੋਂ 11:30 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਕੱਢਿਆ ਜਾਵੇਗਾ। ਤੇ ਰਮਨ ਜੀ, ਟਰੱਕਿੰਗ ਦੀ ਸ਼ੁਰੂਆਤ ਖਬਰਾਂ ਦੀ ਜੇ ਕਰੀਏ, ਕੀ ਸਿਚੁਏਸ਼ਨ ਇਸ ਟਾਈਮ ਚੱਲ ਰਹੀ ਆ? ਕੈਲੀਫੋਰਨੀਆ ਦੇ ਵਿੱਚ ਪ੍ਰੋਡਿਊਸ ਦਾ ਸੀਜ਼ਨ ਚੱਲ ਰਿਹਾ ਆ, ਪਰ ਨਾਲ ਦੇ ਨਾਲ ਵੈਦਰ ਦੇ ਵਿੱਚ ਵਿਚਾਲੇ ਮੀਂਹ ਆ ਜਾਂਦੇ ਆ, ਰਹਿ ਕੇ ਹਰ ਵੀਕ ਮੀਂਹ ਆ ਰਿਹਾ ਆ, ਉਸ ਦਾ ਕੀ ਅਸਰ ਆ? ਬਿਲਕੁਲ ਰਾਜਕਰਨ, ਇਹ ਬੜੀ ਸਿਚੁਏਸ਼ਨ ਹੈ ਕਿਉਂਕਿ ਆਪਾਂ ਲਾਸਟ ਈਅਰ ਜਿਹੜਾ ਸੀਗਾ ਆਪਣਾ ਸਨੋ ਪੈਕ ਸੀਗਾ ਜਿਹੜਾ ਆਲਮੋਸਟ 300% ਦੇ ਲਾਗੇ ਸੀਗਾ। ਇਸ ਸਾਲ ਆਪਾਂ ਆਲਰੇਡੀ ਜਿਹੜਾ ਸਨੋ ਪੈਕ ਹੈਗਾ ਉਹ 100% ਤੋਂ ਉੱਪਰ ਜਾ ਚੁੱਕਾ ਹੈਗਾ, 100% ਹੋ ਚੁੱਕਾ ਹੈਗਾ। ਸੋ ਮੇਰੇ ਖਿਆਲ ਦੇ ਵਿੱਚ ਕਿ ਆਪਾਂ ਜਿੰਨੀ ਆਪਾਂ ਨੂੰ ਰੇਂਜ ਚਾਹੀਦੀ ਸੀ, ਜਿੰਨਾ ਆਪਾਂ ਨੂੰ ਸਨੋ ਪੈਕ ਚਾਹੀਦਾ ਸੀਗਾ, ਵੀ ਆਲਰੇਡੀ ਮੈਟ ਦੈਟ, ਜਿਹੜੀ ਆਪਣੀ 100% ਹੋ ਚੁੱਕਾ ਹੈ। ਸੋ ਇਸ ਤੋਂ ਬਾਅਦ ਜੋ ਵੀ ਕੁਝ ਹੁੰਦਾ ਆ ਉਹ ਪ੍ਰੋਬਲਮੈਟਿਕ ਹੈਗਾ ਆ ਕਿਉਂਕਿ ਫਸਲਾਂ ਨੂੰ ਗਰਮੀ ਚਾਹੀਦੀ ਆ, ਪਲਾਂਟਸ ਨੂੰ, ਪੌਦਿਆਂ ਨੂੰ ਗਰਮੀ ਚਾਹੀਦੀ ਆ। ਸੋ ਇਸ ਤੋਂ ਅੱਗੇ ਜੋ ਵੀ ਕੁਝ ਹੋਣਾ ਆ ਉਹ ਇਟਸ ਜਿਹੜੇ ਯੈਲੋ ਸਾਈਨ ਹੈਗੇ ਆ, ਗਾਂ ਦੇ ਗਾਂ ਰੈੱਡ ਹੋਣ ਦੀ ਚਾਂਸ ਨਾ ਹੀ ਬਣ ਤਾਂ ਚੰਗੀ ਗੱਲ ਆ। ਬਟ ਅੱਜ ਰਾਜਕਰਨ ਜਿਹੜੀ ਆ ਮੈਂ ਇੱਕ ਭਖਦਾ ਮੁੱਦਾ ਹੈ ਜਿਹੜਾ ਕਿ ਮੈਂ ਲੈ ਕੇ ਆਇਆ ਹੈਗਾ ਇਸ ਵੇਲੇ ਅੱਜ ਜਿਹਦੇ ਬਾਰੇ ਆਪਾਂ ਗੱਲ ਕਰਨੀ ਹੈਗੀ ਆ। ਇੱਕ ਤਾਂ ਹੈਗਾ ਕਿ ਕਾਰਗੋ ਥੈਫਟ ਜਿਹੜਾ ਹੈਗਾ, ਕਾਰਗੋ ਦੀ ਚੋਰੀ ਜਿਹੜੀ ਹੈਗੀ ਆ। one of the largest companies ਦੀ ਕਾਲ ਪਰਸੋਂ ਮੇਰੇ ਨਾਲ ਗੱਲ ਹੋਈ ਹੈਗੀ, ਉਹਨਾਂ ਦੀ ਸਿਕਿਉਰਿਟੀ ਮੀਟਿੰਗਸ ਦੇ ਵਿੱਚ, ਸਿਕਿਉਰਿਟੀ ਬਰੀਫਿੰਗਸ ਦੇ ਵਿੱਚ ਇਹ ਆਇਆ ਹੈਗਾ ਕਿ ਉਹਨਾਂ ਦੇ ਲਾਸਟ ਮੰਥ ਦੇ ਵਿੱਚ 7 ਤੋਂ 8-9 ਲੋਡ ਚੋਰੀ ਹੋਏ ਆ ਔਰ ਉਹਨਾਂ ਸਾਰੇ ਲੋਡਸ ਨੂੰ ਚੋਰੀ ਕਰਨ ਦੇ ਵਿੱਚ ਜਿਹੜੇ ਲੋਕੀ ਫੜੇ ਗਏ ਆ ਉਹ ਇੰਡੀਅਨ ਡਿਸੈਂਟ ਦੇ ਲੋਕੀ। ਅੱਛਾ। ਸੋ ਸਾਰੇ ਦੇ ਸਾਰੇ ਉਹ ਇੰਡੀਅਨ ਡਿਸੈਂਟ ਦੇ ਲੋਕ। ਸੋ ਇਹਦਾ ਮਤਲਬ ਹੈ ਕਿ ਇਹ ਜਿਹੜੀ ਪ੍ਰੋਬਲਮ ਹੈਗੀ ਆ ਇਹ ਬਹੁਤ ਜ਼ਿਆਦੀ ਹੋ ਚੁੱਕੀ ਆ ਔਰ ਮੇਰੇ ਖਿਆਲ ਮੈਂ ਉਸ ਤੋਂ ਬਾਅਦ ਵੀਡੀਓ ਵੀ ਅਪਲੋਡ ਕੀਤੀ ਤੇ ਮੈਨੂੰ ਕਾਫੀ ਕਾਲਸ ਆਈਆਂ ਹੈਗੀਆਂ
ਜਿਹਦੇ ਵਿੱਚ ਕਿ ਇਹ ਚੀਜ਼ ਕਹੀ ਜਾ ਰਹੀ ਆ। ਔਰ ਕਈ ਕੰਪਨੀਆਂ ਦੀਆਂ ਇਹ ਵੀ ਮੈਨੂੰ ਦੱਸਿਆ ਜਾ ਰਿਹਾ ਕਿ ਸਾਨੂੰ ਆਫਰਸ ਆ ਰਹੀਆਂ ਹੈਗੀਆਂ ਕਿ ਤੁਸੀਂ ਵੀ ਇਹ ਕੰਮ ਕਰ ਲਓ, ਵੀ ਪੈਸੇ ਚੰਗੇ ਬਣਦੇ ਆ, ਅੱਜ ਮਾੜਾ ਸਮਾਂ ਆ, ਮਾੜੇ ਸਮੇਂ 'ਚ ਚੰਗੇ ਪੈਸੇ ਬਣ ਜਾਂਦੇ ਆ। ਚੋਰੀ ਕਰਕੇ ਸੋ ਚੰਗੇ ਪੈਸੇ ਬਣਾ ਲਓ ਕਹਿੰਦੇ। ਹਾਂਜੀ, ਹਾਂਜੀ। ਇਹ ਸੋ ਨਵੀਂ ਚੀਜ਼ ਹੀ ਇਹ ਹੈ ਤਾਂ। ਇਹ ਜਿਹੜੀ ਚੀਜ਼ ਆ, ਇਹ ਆਪਣੀ ਕਮਿਊਨਿਟੀ ਲਈ ਆਪਾਂ ਇੱਕ ਬੰਨੇ ਠੀਕ ਆ, ਆਪਾਂ ਸਿੱਖ ਅਵੇਅਰਨੈਸ ਮੰਥ ਦੀ ਗੱਲ ਕਰ ਰਹੇ ਆ, ਆਪਾਂ ਇੱਕ ਬੰਨੇ ਕਿੰਨੀ ਕੋਸ਼ਿਸ਼ ਕਰਕੇ ਇਸ ਨਾਂ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਆਪਾਂ ਆਪਣੀ ਦਿੱਖ ਸੁਧਾਰ ਰਹੇ ਆ, ਆਪਾਂ ਆਪਣੀ ਹਰ ਪਰ ਦੂਜੇ ਬੰਨੇ ਦੇਖੋ ਨਾ ਕਿ ਦੂਜੇ ਬੰਨੇ ਰਿਐਲਿਟੀ ਦੇ ਵਿੱਚ ਅਸੀਂ ਕੀ ਕਰ ਰਹੇ ਆ। ਰਿਐਲਿਟੀ 'ਚ ਅਸੀਂ ਉਹ ਸਾਰੇ ਕੰਮ ਨੂੰ ਮਿੱਟੀ 'ਚ ਮਿਲਾ ਰਹੇ ਆ, ਉਹ ਸਾਰੀਆਂ ਚੀਜ਼ਾਂ ਨੂੰ ਮਿੱਟੀ 'ਚ ਮਿਲਾ ਰਹੇ ਆ। ਔਰ ਜਿਹੜੀ ਇੱਕ ਸਿਕਿਉਰਿਟੀ ਬਰੀਫਿੰਗ ਦੇ ਵਿੱਚ ਹੋਰ ਇੱਕ ਜਿਹੜੀ ਚੀਜ਼ ਬਹੁਤ ਮਤਲਬ ਕਿ ਅਲਾਰਮਿੰਗ ਉੱਭਰ ਕੇ ਆਈ ਹੈਗੀ ਆ ਸਾਹਮਣੇ, ਉਹ ਇਹ ਆ ਕਿ ਜਿਹੜੀ ਇਸ ਵੇਲੇ ਜਿੰਨੀਆਂ ਵੀ ਸਕੈਮ ਕਾਲਸ ਆਉਂਦੀਆਂ ਹੈਗੀਆਂ, ਚਾਹੇ ਉਹ ਇੰਡੀਆ ਤੋਂ, ਚਾਹੇ ਪਾਕਿਸਤਾਨ ਤੋਂ, ਚਾਹੇ ਬੰਗਲਾਦੇਸ਼ ਤੋਂ, ਸ਼੍ਰੀਲੰਕਾ ਤੋਂ, ਬਹੁਤ ਕੰਟਰੀਜ਼ ਤੋਂ ਇਹ ਜਿਹੜੀਆਂ ਸਕੈਮ ਕਾਲਸ ਅੱਜ ਕੱਲ੍ਹ ਬਹੁਤ ਜ਼ਿਆਦੀਆਂ ਆ ਰਹੀਆਂ ਹੈਗੀਆਂ। ਔਰ ਤੁਸੀਂ ਇਹ ਦੇਖੋ ਵੀ ਜਿਹੜੇ ਬ੍ਰੋਕਰਸ ਬਣ ਕੇ ਜਾਂ ਟਰੱਕਿੰਗ ਕੰਪਨੀਆਂ ਦੇ ਡਿਸਪੈਚਰ ਇੰਡੀਆ ਤੋਂ ਕਾਲ ਕਰਦੇ ਆ, ਉਹਨਾਂ ਦੀ ਜਿਹੜੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਲੈਂਗੁਏਜ, ਉਹਨਾਂ ਦੇ ਐਕਸੈਂਟ, ਉਹਨਾਂ ਦਾ ਸਾਰਾ ਕੁਝ ਸੇਮ ਹੁੰਦਾ ਆ। ਸੋ ਉਹ ਇਹ ਇੱਥੇ ਤੱਕ ਗੱਲ ਆ ਪਹੁੰਚੀ ਆ ਹੁਣ ਬੈਕਗਰਾਊਂਡ ਦੇ ਵਿੱਚ ਕੰਪਨੀਆਂ ਦੇ ਵਿੱਚ ਕਿ ਜੇ ਇਸ ਐਕਸੈਂਟ ਦਾ ਬੰਦਾ ਤੁਹਾਨੂੰ ਲੋਡ ਵਾਸਤੇ ਕਾਲ ਕਰਦਾ ਹੈਗਾ ਤੇ ਪਲੀਜ਼ ਡੂ ਨਾਟ ਗਿਵ them a load or put them on a red alert that company। ਸੋ ਮੈਂ ਆਪਣੀਆਂ ਸਾਰੀਆਂ ਕੰਪਨੀਆਂ ਨੂੰ ਇਹ ਬੇਨਤੀ ਕਰਦਾ ਕਿ ਪਲੀਜ਼ ਜੇ ਤੁਸੀਂ ਆਪਣੇ ਜਿਹੜੇ ਤੁਹਾਡੇ ਡਿਸਪੈਚ ਹੈਗੀ ਆ, ਸਰਵਿਸਿਜ਼ ਹੈਗੀਆਂ ਜਾਂ ਕੁਛ ਵੀ ਅੱਜ ਤੁਸੀਂ ਜਿਹੜਾ ਤੁਸੀਂ ਬਾਹਰ ਲੈ ਕੇ ਗਏ ਹੈਗੇ ਆ, ਉਹ ਪਲੀਜ਼ ਉੱਥੇ ਧਿਆਨ ਦਿਓ, ਕਿਉਂਕਿ ਕੱਲ ਨੂੰ ਤੁਹਾਡੀ ਕੰਪਨੀ ਉਹ ਰੈੱਡ ਫਲੈਗ ਹੋ ਸਕਦੀ ਆ, ਬੈਨ ਹੋ ਸਕਦੀ ਆ, ਪ੍ਰੋਬਲਮ ਆ ਸਕਦੀ ਆ ਤੁਹਾਡੇ ਬਿਜ਼ਨਸ। ਕਈ ਕੰਪਨੀਆਂ, ਇਹ ਨਹੀਂ ਮੈਂ ਕਹਿ ਰਿਹਾ ਕਿ ਸਭ ਗਲਤ ਕੰਮ ਕਰ ਰਹੀਆਂ ਹੈਗੀਆਂ, ਕਈ ਕੰਪਨੀਆਂ ਨੇ ਵਧੀਆ ਆਪਣੇ ਆਪਰੇਸ਼ਨ ਸੈੱਟ ਕੀਤੇ ਹੈਗੇ, ਵਧੀਆ ਆਪਰੇਸ਼ਨ ਚਲਾ ਰਹੇ ਹੈਗੇ ਆ। ਔਰ ਜਦੋਂ ਆਪਾਂ ਕਹਿੰਦੇ ਨਾ ਕਿ ਕੋਈ ਗਲਤ ਕੰਮ ਕਰਦਾ, ਉਹਦੇ ਨਾਲ ਜਿਹੜਾ ਸਹੀ ਕਰਦਾ ਉਹਨੂੰ ਵੀ ਪ੍ਰੋਬਲਮ ਆਉਂਦੀ ਆ। ਤੇ ਮੇਰੇ ਇਸ ਗੱਲ ਨੂੰ ਲੈ ਕੇ ਆਉਣ ਦਾ, ਇਸ ਮੁੱਦੇ ਨੂੰ ਲੈ ਕੇ ਆਉਣ ਦਾ, ਇਸ ਗੱਲ ਨੂੰ, ਕਿਉਂਕਿ ਜਦੋਂ ਤੁਹਾਨੂੰ ਬੈਕ ਐਂਡ ਤੇ ਗੱਲਾਂ ਤੁਹਾਨੂੰ ਪਤਾ ਲੱਗਦੀਆਂ, ਸੁਣਦੀਆਂ, ਮਿਲਦੀਆਂ, ਉਦੋਂ ਫਿਰ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਆਪਣੀ ਕਮਿਊਨਿਟੀ ਨੂੰ, ਆਪਣੇ ਲੋਕਾਂ ਨੂੰ ਅਵੇਅਰ ਕਰੋ ਕਿ ਆਹ ਅਪਕਮਿੰਗ ਇਸ਼ੂਜ਼ ਹੈਗੇ ਆ, ਆਹ ਅਪਕਮਿੰਗ ਪ੍ਰੋਬਲਮਸ ਆ ਰਹੀਆਂ ਹੈਗੀਆਂ, ਜਿਹੜੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ, ਤੁਹਾਡੇ ਆਪਰੇਸ਼ਨਸ ਜਿਹੜੇ ਆ ਉਹ ਖਰਾਬ ਹੋ ਸਕਦੇ ਆ ਜੀ। ਸੋ ਇਹ ਜਿਹੜੀ ਉਹ ਕੰਪਨੀ ਹੈਗੀ ਆ ਜਿਹੜੀ ਕੰਪਨੀ ਨੇ ਮਤਲਬ ਕਿ ਮੈਂ ਨਾਂ ਇਸ ਕਰਕੇ ਨਹੀਂ ਲੈ ਰਿਹਾ ਕਿਉਂਕਿ ਮੈਂ ਆਥੋਰਾਈਜ਼ ਨਹੀਂ ਹੈਗਾ। ਸੋ ਜਿਹੜੀ ਕੰਪਨੀ ਨੂੰ ਇੱਕ ਸਮੇਂ ਤੇ ਸਿੱਖਾਂ ਦੇ ਖਿਲਾਫ ਉਹਨਾਂ ਨੇ ਲਾਸੂਟ ਹਾਰਿਆ ਸੀ, ਔਰ ਉਸ ਕੰਪਨੀ ਨੂੰ ਜੱਜ ਨੇ ਕਿਹਾ ਸੀਗਾ ਕਿ ਸਿੱਖ ਧਰਮ ਬਾਰੇ ਜਾ ਕੇ ਸਿੱਖੋ, ਸਿੱਖਾਂ ਬਾਰੇ ਜਾ ਕੇ ਲਰਨ ਕਰੋ। ਉਸ ਕੰਪਨੀ ਨੂੰ ਅਸੀਂ ਯੂਨੀਵਰਸਿਟੀ ਲੈ ਕੇ ਗਏ ਸੀ, ਨਗਰ ਕੀਰਤਨ ਤੇ ਲੈ ਕੇ ਗਏ ਸੀ, ਔਰ ਅੱਜ ਉਹੀ ਕੰਪਨੀ ਤੁਹਾਨੂੰ ਕਾਲ ਕਰਕੇ ਇਹ ਗੱਲ ਕਹਿ ਰਹੀ ਆ ਕਿ ਯਾਰ ਤੁਹਾਡੇ ਬੰਦੇ ਸਾਡਾ ਆਹ ਕੰਮ ਹੋ ਰਿਹਾ ਹੈਗਾ, ਤੁਹਾਡੇ ਮਤਲਬ ਕਿ ਬੈਕਗਰਾਊਂਡ ਤੇ ਆਹ ਚੱਲ ਰਿਹਾ ਹੈਗਾ। ਸੋ ਬੜੀ ਇੱਕ ਮੈਂ ਕਹਿੰਦਾ ਕਿ ਸ਼ਰਮ ਦੀ ਗੱਲ ਹੈਗੀ ਆ ਜਦੋਂ ਇਹ ਸਾਨੂੰ ਸੁਣਨ ਨੂੰ ਮਿਲਦਾ ਇਹ ਗੱਲਾਂ। ਔਰ ਇੱਕ ਬੰਨੇ ਅਸੀਂ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦਿਖਾ ਰਹੇ ਹਾਂ, ਕਿੱਦਾਂ ਉਹਨਾਂ ਨੂੰ ਅੱਗੇ ਲੈ ਕੇ ਜਾ ਰਹੇ, ਕਿੱਦਾਂ ਉਹਨਾਂ ਨੂੰ ਆਪਣੇ ਧਰਮ ਬਾਰੇ, ਆਪਣੀ ਕਲਚਰ ਬਾਰੇ ਦੱਸ ਰਹੇ ਹਾਂ, ਔਰ ਦੂਜੇ ਬੰਨੇ ਸਾਨੂੰ ਆਹ ਗੱਲਾਂ ਸੁਣਨ ਨੂੰ ਮਿਲਦੀਆਂ। ਅਮਰ ਜੋਸਨ ਸਾਡੇ ਫੇਸਬੁੱਕ ਦੇ ਉੱਤੇ ਸਰੋਤੇ ਕਹਿੰਦੇ ਵੀ ਇਹ ਕੈਨੇਡਾ ਤੋਂ ਕੰਮ ਸ਼ੁਰੂ ਹੋਇਆ ਸੀ ਤੇ ਹੁਣ USA ਵੀ ਪਹੁੰਚ ਗਿਆ, ਕੈਨੇਡਾ ਤੋਂ 4-5 ਸਾਲ ਤੋਂ ਚੱਲ ਰਿਹਾ। ਫਰੇਟ ਵੇਵਸ ਨੇ ਕਾਫੀ ਜ਼ਿਆਦਾ ਜਿਹੜੀ ਇਨਫੋਰਮੇਸ਼ਨ ਇਹਦੇ ਸੰਬੰਧ ਚ ਦਿੱਤੀ ਆ। ਉਹ ਕਹਿੰਦੇ ਵੀ ਜਿਹੜਾ ਕਾਰਗੋ ਥੈਫਟ ਆ ਉਹ 68% ਇਨਕਰੀਜ਼ ਹੋਇਆ ਜਿਹੜਾ ਚੌਥਾ ਕੁਆਟਰ 2023 ਦਾ ਉਹਦੇ ਵਿੱਚ ਕੰਪੇਅਰ ਟੂ 2022। ਸੋ ਇਹਦੇ ਵਿੱਚ ਜਿਹੜਾ ਕਾਰਗੋ ਥੈਫਟ ਆ ਕੱਲਾ ਬਈ ਕੋਈ ਮਹਿੰਗਾ ਸਮਾਨ ਨਹੀਂ ਇਲੈਕਟ੍ਰੋਨਿਕ ਦਾ, ਇਹ ਚ ਸਾਰਾ ਫੂਡ ਵਾਲੇ ਟਰੱਕ ਵੀ ਚੋਰੀ ਹੋ ਰਹੇ ਆ, ਬੈਵਰੇਜਸ ਜਿਹੜੇ ਡਰਿੰਕ ਵਾਲੇ ਵੀ ਆ, ਇਲੈਕਟ੍ਰੋਨਿਕਸ ਵਾਲੇ ਵੀ ਆ, ਹਾਊਸ ਹੋਲਡ ਗੁੱਡਸ ਵਾਲੇ ਵੀ ਜਿਹੜੇ ਆ ਟਰੱਕ ਚੋਰੀ ਹੋ ਰਿਹਾ। 5 ਮੇਨ ਸਟੇਟਾਂ ਜਿੱਥੇ ਸਭ ਤੋਂ ਵੱਧ ਕਾਰਗੋ ਦੀ ਚੋਰੀ ਹੋ ਰਹੀ ਹੈ। ਕੈਲੀਫੋਰਨੀਆ ਪਹਿਲੇ ਨੰਬਰ ਤੇ ਆ, ਟੈਕਸਸ ਦੂਜੇ ਤੇ ਆ, ਫਲੋਰੀਡਾ, ਜਾਰਜੀਆ, ਕੰਟਕੀ, ਇਹ 5 ਸਟੇਟਾਂ ਜਿਹੜੀਆਂ ਆ ਹੌਟ ਸਪੌਟ ਆ ਕਾਰਗੋ ਥੈਫਟ ਦੇ ਲਈ। ਨਹੀਂ ਬਿਲਕੁਲ ਇਹ ਬੜੀ ਮਾੜੀ ਗੱਲ ਆ। ਸੋ ਇਦਾਂ ਦੇ ਕੰਮ ਕਹਿਣੇ, ਇਦਾਂ ਦੇ ਕੰਮ ਕਿਸੇ ਨੂੰ ਪ੍ਰੇਰਨਾ, ਇਹ ਤਾਂ ਨਵੀਂ ਹੀ ਚੀਜ਼ ਆ ਵੀ ਸਮਾਂ ਮਾੜਾ ਚੱਲਦਾ ਤੇ ਇਸ ਲਈ ਆਪਾਂ ਚੋਰੀ ਕਰ ਲਈਏ। ਇਹ ਪਤਾ ਨਹੀਂ ਕਿੱਦਾਂ ਦੀ ਕਿਹੜੀ ਸੋਚ ਜਿਹੜੀ ਉਹ ਲੈ ਕੇ ਜਿਹੜੀ ਉਹ ਚੱਲਦੇ ਆ। ਸੋ ਭਾਈ
ਆਪਣਾ ਨਹੀਂ ਧਿਆਨ ਤੁਸੀਂ ਕਰਨਾ, ਆਪ ਨਹੀਂ ਇਸ ਅਕਲ ਨੂੰ ਹੱਥ ਮਾਰਨਾ, ਤਾਂ ਕਮਿਊਨਿਟੀ ਖਾਤਰ ਹੀ ਮਾੜਾ ਜਿਹਾ ਅਕਲ ਨੂੰ ਹੱਥ ਮਾਰੋ ਵੀ ਤੁਹਾਡੀਆਂ ਇਹਨਾਂ ਗੱਲਾਂ ਦੇ ਕਰਕੇ ਸਾਰਿਆਂ ਦਾ ਨਾਮ ਜਿਹੜਾ ਉਹ ਬਦਨਾਮ ਹੁੰਦਾ, ਸਟੀਰੀਓਟਾਈਪ ਹੋ ਰਹੇ ਆ। ਨੋ ਡਾਊਟ ਹਰ ਇੱਕ ਕਮਿਊਨਿਟੀ 'ਚ ਇੱਦਾਂ ਦੇ ਲੋਕ ਹੁੰਦੇ ਆ, ਪਰ ਇਹ ਭਰਮਾਰ ਜਿਹੜੀ ਉਹ ਨਾ ਹੋਣੀ ਸ਼ੁਰੂ ਹੋ ਜਾਵੇ, ਇਸ ਲਈ ਪਹਿਲਾਂ ਹੀ ਜਿਹੜਾ ਉਹ ਕਾਬੂ ਰੱਖੋ। ਕਾਰਗੋ ਥੈਫਟ ਇੱਕ ਵੱਡੀ ਜਿਹੜੀ ਉਹ ਪ੍ਰੋਬਲਮ ਆ, ਅਤੇ ਉਸ ਨੂੰ ਲੈ ਕੇ ਜੇ ਕੋਈ ਕੰਪਨੀ ਇਸ ਤਰੀਕੇ ਨਾਲ ਕਹਿ ਰਹੀ ਆ ਤਾਂ ਬਈ ਧਿਆਨ ਜਿਹੜਾ ਉਹ ਦੇਣਾ ਚਾਹੀਦਾ। ਤੇ ਰਮਨ ਜੀ, ਜਦੋਂ ਇਹ ਕੰਪਨੀ ਜਿਹਦੇ ਬਾਰੇ ਤੁਸੀਂ ਦੱਸ ਰਹੇ ਆ ਵੀ ਉਹ ਇੱਦਾਂ ਕਹਿ ਰਹੀ ਆ, ਉਹ ਓਬਵੀਅਸਲੀ ਉਹ ਫਿਰ ਤੁਹਾਨੂੰ ਉਹ ਪ੍ਰੂਫ ਵੀ ਦਿਖਾ ਰਹੇ ਹੋਣਗੇ ਵੀ ਆਹ ਚੀਜ਼ਾਂ ਆ, ਇੱਦਾਂ ਆ, ਕਿ ਉਹ ਸਿਰਫ ਉੱਦਾਂ ਗੱਲ ਕਰ ਰਹੇ, ਕਿੱਦਾਂ ਮਤਲਬ ਉਹਨਾਂ ਨੇ ਸਾਰੀਆਂ ਚੀਜ਼ਾਂ ਨਾਲ ਪੇਸ਼ ਕੀਤੀਆਂ? ਇੱਕ ਨਾਰਮਲ ਜਿਹੜੀ ਕਨਵਰਸੇਸ਼ਨ ਹੁੰਦੀ ਆ, ਕਾਲ ਹੁੰਦੀ ਆ, ਕਾਲ ਦੇ ਵਿੱਚ ਉਹਨਾਂ ਦੀ ਸਪੈਸੀਫਿਕ ਕਨਵਰਸੇਸ਼ਨ ਸੀਗੀ ਕਿ ਜਿਹੜੀ ਜਿੰਨੇ ਵੀ ਬੰਦੇ ਮਤਲਬ ਕਿ ਜੋ ਕਿ ਲੋਡ ਫੜੇ ਗਏ ਆ, ਜੋ ਕਿ ਉਹਨਾਂ ਨੂੰ ਪਤਾ ਲੱਗੇ ਆ, ਹਾਲਾਂਕਿ ਇਹ ਚੀਜ਼ ਦੇ ਉੱਤੇ ਕਹਿ ਰਹੇ ਕਿ ਕਾਫੀ ਰੇਜ਼ ਹੋਇਆ। ਨਾਰਮਲ ਕਨਵਰਸੇਸ਼ਨ ਆ ਜਿਹੜੀ ਕਿ ਬੈਕ ਐਂਡ ਦੇ ਉੱਤੇ ਚੱਲੀ ਆ, ਜਿਹਦੇ ਤੋਂ ਕਿ ਉਹ ਕੀ ਆਪਣੇ ਜਿਹੜੇ EMPLOYEES ਆ ਉਹਨਾਂ ਨੂੰ ਕੀ ਕਹਿ ਰਹੇ ਹੈਗੇ ਆ ਕਿ ਕੱਲ ਨੂੰ ਜੇ ਤੁਹਾਨੂੰ ਉਸੇ ਐਕਸੈਂਟ ਦਾ ਬੰਦਾ ਇੱਕ ਬੰਨੇ ਸਕੈਮ ਕਾਲ ਕਰ ਰਿਹਾ, ਦੂਜੇ ਬੰਨੇ ਉਹੀ ਐਕਸੈਂਟ ਦਾ ਬੰਦਾ ਤੁਹਾਡੇ ਕੋਲ ਲੋਡ ਮੰਗ ਰਿਹਾ ਹੈਗਾ, ਤੇ ਵਾਟ ਯੂ ਐਕਸਪੈਕਟ, ਠੀਕ ਹੈ ਨਾ। ਸੋ ਜਿਹੜੇ ਲੋਡਸ ਚੋਰੀ ਹੋ ਰਹੇ ਆ ਉਹ ਕਿਤੇ ਨਾ ਕਿਤੇ ਉਹ ਬਾਹਰ ਜਿਹੜੀ ਡਿਸਪੈਚ ਗਈ ਹੈਗੀ ਉਹਦੇ ਨਾਲ ਜੁੜੇ ਹੋਏ ਆ। ਸੋ ਮੇਰੇ ਕਹਿਣ ਦਾ ਭਾਵ ਇਹ ਆ ਕਿ ਜਿਹੜੀ ਤੁਸੀਂ ਚੀਜ਼ ਇਸ ਤਰ੍ਹਾਂ ਦੀ ਕਰ ਰਹੇ ਹੈਗੇ ਆ ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਐਂਗਲ ਤੋਂ ਜੁੜੀ ਹੋਈ ਆ। ਸੋ ਕਿਉਂਕਿ ਔਨਗੋਇੰਗ ਚੀਜ਼ ਹੈਗੀ ਆ, ਬਟ ਸਾਡਾ ਕੰਮ ਆ ਅਵੇਅਰਨੈਸ ਲਿਆਉਣੀ, ਅਵੇਅਰ ਕਰਨਾ। ਸੋ ਇਸ ਕਰਕੇ ਮੈਂ ਜਿਹੜੀ ਅਵੇਅਰਨੈਸ ਲੈ ਕੇ ਆ ਉਹ ਸਿਰਫ ਇਸ ਬੇਸਿਸ ਦੇ ਉੱਤੇ ਆ ਕਿ ਜਿਹੜੀ ਸਾਡੀ ਕਨਵਰਸੇਸ਼ਨ ਹੋਈ ਹੈਗੀ ਆ, ਕਿਉਂਕਿ ਉਹਨਾਂ ਦੀ ਵੀ ਔਨਗੋਇੰਗ ਇਨਵੈਸਟੀਗੇਸ਼ਨ ਹੈਗੀ ਆ। ਬਟ ਜਿਹੜੀ ਉਹਨਾਂ ਨੇ ਮੇਰੇ ਨਾਲ ਗੱਲ ਡਿਸਕਸ ਕੀਤੀ ਹੈਗੀ, ਮੈਂ ਉਹਦੇ ਬੇਸਿਸ ਦੇ ਉੱਤੇ ਤੁਹਾਡੇ ਨਾਲ ਇਹ ਗੱਲ ਕਰ ਰਿਹਾ ਹੈਗਾ। ਔਰ ਥੈਫਟ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਸਾਡੇ ਕੋਲ, ਉਸ ਤੋਂ ਬਾਅਦ ਕਾਲਸ ਕਾਫੀ ਆਈਆਂ ਹੈਗੀਆਂ ਵੀਡੀਓ ਰਿਲੀਜ਼ ਕਰਨ ਤੋਂ ਬਾਅਦ। ਤੇ ਸੋ ਮੇਰਾ ਫਰਜ਼ ਇਹ ਆ ਕਿ ਜੇ ਤੁਸੀਂ ਇਹੋ ਜਿਹਾ ਕੋਈ ਕੰਮ ਦੇਖਦੇ ਆ, ਕਰਦੇ ਆ ਜਾਂ ਸੋਚ ਰਹੇ ਆ, ਤੇ ਪਲੀਜ਼ ਬੀ ਅਵੇਅਰ ਕਿ ਇਹ ਚੀਜ਼ ਜਿਹੜੀ ਆ ਇਹ ਅੰਡਰ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਸੋ ਬਹੁਤ ਇਹਦੇ ਗਲਤ ਕਨਸੀਕੁਐਂਸਸ ਨਿਕਲ ਸਕਦੇ ਹੈਗੇ ਆ। ਤੇ ਇੱਥੋਂ ਰਾਜ ਕਰਨ ਆਪਾਂ ਸੈਕੰਡ ਜਿਹੜਾ ਸਟੈਪ ਹੈਗਾ ਉਹਦੇ ਵੱਲ ਚੱਲੀਏ, ਜਿਹੜਾ ਆਪਾਂ 2021-22 ਦੇ ਵਿੱਚ ਬਾਈਡਨ ਹੈਰਿਸ ਟਰੱਕਿੰਗ ਐਕਸ਼ਨ ਪਲਾਨ ਬਣਾਇਆ ਸੀਗਾ। ਤੇ ਉਹ ਟਰੱਕਿੰਗ ਐਕਸ਼ਨ ਪਲਾਨ ਦੇ ਤਹਿਤ ਜਿਹੜੀ ਆਪਣੀ ਟਰੱਕ ਲੀਸਿੰਗ ਟਾਸਕ ਫੋਰਸ ਬਣੀ ਸੀਗੀ, ਜਿਹੜੀ ਲੀਸਿੰਗ ਜਿਹੜੇ ਐਗਰੀਮੈਂਟ, ਲੀਜ਼ ਟੂ ਓਨ ਐਗਰੀਮੈਂਟ ਜਿਹੜੇ ਬਣਦੇ ਆ, ਉਹਨਾਂ ਦੇ ਉੱਤੇ ਇਨਵੈਸਟੀਗੇਸ਼ਨ ਕਰਨ ਦੇ ਲਈ ਜਿਹੜੀ ਟਾਸਕ ਫੋਰਸ ਬਣੀ ਸੀ, ਉਹਨੂੰ ਪਿਛਲੇ ਹਫਤੇ ਦੇ ਵਿੱਚ ਜਦੋਂ ਮਿਡ ਅਮਰੀਕਾ ਟਰੱਕ ਸ਼ੋਅ ਦੇ ਉੱਤੇ ਉਹਨਾਂ ਦੀ ਹੀਅਰਿੰਗ ਸੀਗੀ, ਉਹ ਬਹੁਤ ਹੀਟਡ ਕਨਵਰਸੇਸ਼ਨ ਹੋਈ ਉੱਥੇ। ਔਰ ਕੋਰਟ ਦੇ ਵਿੱਚ ਵੀ ਬਹੁਤ ਹੀਟਡ ਜਿਹੜੀ ਕਨਵਰਸੇਸ਼ਨ ਚੱਲੀ ਹੈਗੀ ਆ ਇਸ ਚੀਜ਼ ਦੇ ਉੱਤੇ ਕਿ ਜਿਹੜੀਆਂ ਲੀਜ਼ ਟੂ ਓਨ ਪ੍ਰੋਗਰਾਮ ਹੈਗੇ ਆ, ਲੀਜ਼ ਟੂ ਓਨ ਚੀਜ਼ਾਂ ਹੈਗੀਆਂ, ਉਹਨਾਂ ਦੇ ਉੱਤੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਾਫੀ ਮਤਲਬ ਕਿ ਜਲਦੀ ਔਰ ਕਾਫੀ ਡੀਟੇਲ ਦੇ ਵਿੱਚ ਸ਼ੁਰੂ ਕੀਤੀ ਜਾਣੀ ਚਾਹੀਦੀ ਆ। ਜਿਹੜੀ ਟਾਸਕ ਫੋਰਸ ਬਣੀ ਆ ਉਹਨੇ ਮੰਗ ਕੀਤੀ ਆ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਦੇ ਉੱਤੇ ਬਹੁਤ ਜਲਦੀ ਧਿਆਨ ਦੇਣ ਦੀ ਲੋੜ ਹੈਗੀ ਆ। ਇਹਦੇ ਨਾਲ ਹੀ ਜਿਹੜੀ ਆਪਾਂ ਇੱਕ ਹੋਰ ਚੀਜ਼ ਰਾਜਕਰਨ ਜਿਹੜੀ ਜੋੜਨੀ ਚਾਹੁੰਦਾ, ਮੈਂ ਇਹਦੇ ਨਾਲ ਗੱਲ ਕਰਨੀ ਚਾਹੁੰਦਾ ਉਹਦੀ, ਕਿ ਜਿਹੜੀ ਇਸ ਵੇਲੇ ਆਪਾਂ ਨੂੰ ਪਤਾ ਇੱਕ ਪ੍ਰੋਮੀਨੈਂਟ ਡੀਲਰਸ਼ਿਪ ਕੰਪਨੀ ਨੇ ਬੈਂਕਰਪਸੀ ਕੀਤੀ ਹੈਗੀ ਆ। ਸੋ ਉਹਨਾਂ ਦੀ ਬਹੁਤ ਕਾਲਸ ਆਈਆਂ ਹੈਗੀਆਂ ਕਿ ਸਾਡੇ ਜਿਹੜੇ ਲੋਨ ਹੈਗੇ ਆ ਜਾਂ ਸਾਡੀਆਂ ਜਿਹੜੀਆਂ ਪੇਮੈਂਟਾਂ ਹੈਗੀਆਂ ਉਹ ਬੈਂਕ ਦੇ ਵਿੱਚੋਂ ਜਾ ਰਹੀਆਂ ਹੈਗੀਆਂ, ਤੇ ਇਹਦਾ ਕੀ ਕੀਤਾ ਜਾਣਾ ਚਾਹੀਦਾ, ਪੇਮੈਂਟਾਂ ਬੰਦ ਕੀਤੀਆਂ ਜਾਣੀਆਂ ਚਾਹੀਦੀਆਂ ਜਾਂ ਕਿਉਂਕਿ ਉਹਨਾਂ ਨੇ ਬੈਂਕਰਪਸੀ ਕਰਤੀ ਆ। ਸੋ ਮੇਰੀ ਇਹ ਸਾਰਿਆਂ ਨੂੰ ਰਿਕੁਐਸਟ ਹੈਗੀ ਆ ਕਿ ਪਲੀਜ਼ ਜਿਹੜੀਆਂ ਤੁਹਾਡੀਆਂ ਪੇਮੈਂਟਸ ਹੈਗੀਆਂ, ਉਹ ਜਿਹੜੇ ਲੋਨ ਹੁੰਦੇ ਆ ਉਹ ਕੋਈ ਨਾ ਕੋਈ ਦੂਸਰਾ ਬੈਂਕ ਜਿਹੜਾ ਆ ਉਹ ਟੇਕ ਓਵਰ ਕਰ ਲੈਂਦਾ ਆ। ਉਹ ਤੁਸੀਂ ਜਿਹੜੇ ਵੀ ਬੈਂਕ ਨੇ ਟੇਕ ਓਵਰ ਕੀਤਾ, ਆਪਣੀ ਬੈਂਕ ਸਟੇਟਮੈਂਟ ਦੇ ਵਿੱਚ ਜਾ ਕੇ ਦੇਖੋ ਕਿ ਤੁਹਾਡੀ ਪੇਮੈਂਟ ਕੌਣ ਕੱਟ ਰਿਹਾ ਹੈਗਾ। ਜੇ ਤੁਹਾਡੀ ਪੇਮੈਂਟ ਕੋਈ ਬੈਂਕ ਕੱਢ ਰਿਹਾ ਹੈਗਾ, ਉਹਨੂੰ ਬੈਂਕ ਨੂੰ ਕੰਟੈਕਟ ਕਰੋ, ਬੈਂਕ ਦੇ ਨਾਲ ਗੱਲ ਕਰੋ ਕਿ ਇਹ ਮੇਰਾ ਲੋਨ ਹੈਗਾ, ਮੇਰੀ ਲੀਜ਼ ਹੈਗੀ, ਮੇਰਾ ਕੀ ਹੈਗਾ। ਸੋ ਇਹ ਚੀਜ਼ ਨੂੰ ਧਿਆਨ 'ਚ ਰੱਖੋ
ਕਿ ਜੇ ਤੁਸੀਂ ਕਿਸੇ ਵੀ ਐਸੇ ਰਾਜਕਰਨ ਕੱਲ ਮੈਨੂੰ ਇੱਕ ਬੜੀ ਸਟ੍ਰੇਂਜ ਕਾਲ ਆਈ ਹੈਗੀ ਆ ਠੀਕ ਹੈ ਔਰ ਉਹਦੇ ਵਿੱਚ ਉਹਨਾਂ ਨੇ ਦੱਸਿਆ ਹੈਗਾ ਕਿ ਵੈਸੇ ਉਹਨਾਂ ਨੇ ਵੀ ਥੋੜਾ ਜਿਹਾ ਗਲਤ ਕੰਮ ਕੀਤਾ ਹੈਗਾ ਕਿ ਥਰਡ ਪਾਰਟੀ ਤੀਜੇ ਥਾਂ ਤੇ ਜਾ ਕੇ ਟਰੱਕ ਲੀਜ਼ ਕੀਤਾ ਸੀਗਾ ਉਹਨਾਂ ਨੇ, ਮਤਲਬ ਇੱਕ ਬੰਦੇ ਨੇ ਦੂਜੇ ਨੂੰ, ਦੂਜੇ ਨੇ ਤੀਜੇ ਨੂੰ, ਥਰਡ ਜਗ੍ਹਾ ਤੇ ਟਰੱਕ ਲੀਜ਼ ਕੀਤਾ। ਉਹਨਾਂ ਨੇ $75,000 ਡਾਊਨ ਪੇਮੈਂਟ ਦਿੱਤੀ, ਉਸ ਤੋਂ ਬਾਅਦ $83,000 ਦੀਆਂ ਉਹ ਪੇਮੈਂਟਾਂ ਕਰ ਚੁੱਕੇ ਆ ਤੇ ਹੁਣ ਉਹਨਾਂ ਨੂੰ ਪਤਾ ਲੱਗਦਾ ਕਿ ਪਿਛਲੇ ਸਾਲ ਉਹਨਾਂ ਦਾ ਟਰੱਕ ਫਿਰ ਦੁਬਾਰਾ ਰੀਫਾਈਨੈਂਸ ਕਰਾ ਕੇ 1.5 ਲੱਖ ਦੀਆਂ ਪੇਮੈਂਟਾਂ ਫਿਰ ਖੜੀਆਂ ਟਰੱਕ ਤੇ। ਸੋ ਇਹ ਚੀਜ਼ ਜਿਹੜੀ ਆ ਪਲੀਜ਼ ਜਿਹੜੇ ਇੱਕ ਦੂਜੇ ਤੋਂ ਅੱਗੇ ਲੀਜ਼ ਕਰਦੇ ਹੈਗੇ ਆ, ਅੱਗੇ ਤੋਂ ਅੱਗੇ ਇਹ ਚੀਜ਼ਾਂ ਕਰਦੇ ਹੈਗੇ, ਉਹ ਨਾ ਕਰੋ। ਜੇ ਕੋਈ ਵੀ ਜਿਹੜੀ ਕੰਪਨੀ ਹੈਗੀ ਆ ਉਹ ਜਦੋਂ ਬੈਂਕਰਪਸੀ ਪ੍ਰੋਟੈਕਸ਼ਨ 'ਚ ਚਲੀ ਜਾਂਦੀ ਆ, ਉਹਦਾ ਜਿਹੜਾ ਇਕਵਿਪਮੈਂਟ ਹੈਗਾ, ਉਹਦੇ ਲੋਟ ਦੇ ਉੱਤੇ ਜੋ ਵੀ ਸਮਾਨ ਖੜਾ ਹੈਗਾ, ਉਹ ਕੰਪਨੀ ਹੁਣ ਓਨ ਨਹੀਂ ਕਰਦੀ ਹੁੰਦੀ। ਉਹ ਜਾਂ ਉਹ ਕੰਪਨੀ ਦੇ ਜਿਹੜੇ ਇਕਵਿਪਮੈਂਟ ਹੈਗਾ, ਉਹ ਕੰਪਨੀ ਦੇ ਜਿਹੜੇ ਬੈਂਕ ਹੈਗੇ, ਜਿਹੜੇ ਕ੍ਰੈਡੀਟਰ ਹੈਗੇ ਆ, ਉਹਨਾਂ ਦੇ ਹੱਥ ਦੇ ਵਿੱਚ ਹੁੰਦਾ ਆ। ਸੋ ਜੇ ਤੁਸੀਂ ਕਿਸੇ ਵੀ ਐਸੀ ਜਗ੍ਹਾ ਤੋਂ ਕੋਈ ਇਕਵਿਪਮੈਂਟ ਪਰਚੇਸ ਕਰ ਰਹੇ ਹੈਗੇ ਆ, ਬੀ ਵੈਰੀ ਕੇਅਰਫੁਲ ਕਿ ਉਹ ਇਕਵਿਪਮੈਂਟ ਈਵਨ ਉਹਨਾਂ ਨੂੰ ਬਿਲੋਂਗ ਵੀ ਕਰਦਾ ਕਿ ਨਹੀਂ ਕਰਦਾ। ਸੋ ਇਹ ਇੱਕ ਹਦਾਇਤ ਆ ਤੁਹਾਨੂੰ ਸਾਰਿਆਂ ਨੂੰ ਕਿ ਪਲੀਜ਼ ਜੇ ਤੁਸੀਂ ਜਾ ਕੇ ਇਕਵਿਪਮੈਂਟ ਟਰੱਕ ਟ੍ਰੇਲਰ ਲੈਣਾ ਹੈਗਾ ਤੇ ਮੇਕ ਸ਼ੋਰ ਕਿ ਉਸ ਟਰੱਕ ਟ੍ਰੇਲਰ ਦੇ ਜਿਹੜੇ ਪੇਪਰ ਵਰਕ ਹੈਗੇ ਆ ਉਹ ਡੀਟੇਲ ਦੇ ਵਿੱਚ ਹੋਣ, ਕਿਉਂਕਿ ਜਿਹੜੇ ਜਿੰਨੇ ਵੀ ਪਿਛਲੇ ਕੰਟਰੈਕਟ ਹੋਏ ਹੈਗੇ ਆ, ਜਿੰਨੇ ਵੀ ਪਿਛਲੇ ਐਗਰੀਮੈਂਟ ਬਣੇ ਹੈਗੇ ਆ, ਮੈਜੋਰਟੀ ਸਾਰੇ ਹੀ ਰੋਂਗ ਹੈਗੇ ਆ, ਮੈਜੋਰਟੀ ਦੇ ਵਿੱਚ ਪ੍ਰੋਬਲਮਸ ਹੈਗੀਆਂ। ਜਿਹੜਾ ਲੋਨ ਕਹਿ ਕੇ ਕੀਤਾ ਜਾਂਦਾ ਸੀ ਉਹ ਲੀਜ਼ ਸਮਝਦੇ ਸੀ, ਜਿਹੜਾ ਲੀਜ਼ ਈਵਨ ਲੀਜ਼ ਤੋਂ ਬਾਅਦ ਰੈਂਟਲ ਤੱਕ ਵੀ ਗੱਲ ਚਲੀ ਗਈ ਕਿ ਉਹ ਰੈਂਟਲ ਐਗਰੀਮੈਂਟ ਸੀਗੇ, ਨਾਟ ਈਵਨ ਲੀਜ਼ ਸੀਗੇ। ਸੋ ਐਟ ਦਾ ਐਂਡ ਆਫ ਦਾ ਐਗਰੀਮੈਂਟ ਤੁਹਾਨੂੰ ਟਰੱਕ ਵਾਪਸ ਕਰਨਾ ਪੈਣਾ ਉੱਥੇ। ਸੋ ਸਾਰੇ ਜਾਣੇ ਪਲੀਜ਼ ਇਹ ਚੀਜ਼ ਜ਼ਰੂਰ ਕਰੋ, ਜੇ ਤੁਸੀਂ ਅੱਜ ਟਰੱਕ ਲੈਣ ਦੀ ਕੋਸ਼ਿਸ਼ ਕਰ ਰਹੇ ਆ, ਲੈਜਿਟ ਡੀਲਰ ਕੋਲੋਂ ਜਾਓ, ਲੈਜਿਟ ਬੰਦੇ ਕੋਲ ਜਾ ਕੇ ਟਰੱਕ ਬਾਏ ਕਰੋ। ਈਵਨ ਦੋ ਟਰੱਕ ਤੁਹਾਨੂੰ ਮੇ ਵੀ ਹੋ ਸਕਦਾ ਥੋੜਾ ਬਹੁਤ ਮਹਿੰਗਾ ਵੀ ਮਿਲੇ, ਪਰ ਤੁਹਾਨੂੰ ਲੈਜਿਟ ਜਿਹੜੀ ਚੀਜ਼ ਆ ਹੋਣੀ ਚਾਹੀਦੀ ਆ। ਜਿਹੜਾ ਲੋਨ ਹੈਗਾ ਮੇਕ ਸ਼ੋਰ ਕਰੋ ਤੁਹਾਡਾ ਇੰਟਰਸਟ ਰੇਟ ਉਹਦੇ ਵਿੱਚ ਪੇਪਰ ਵਰਕ ਦੇ ਵਿੱਚ ਲਿਖਿਆ, ਮੇਕ ਸ਼ੋਰ ਉਹ ਲੋਨ ਹੈਗਾ। ਪਲੀਜ਼ ਜਿੰਨੀਆਂ ਇਹ ਡੀਲਸ ਹੋਈਆਂ ਹੈਗੀਆਂ ਇਹ ਲੀਜ਼ ਹੋਈਆਂ ਹੈਗੀਆਂ, ਔਰ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਡੀਲਸ ਹੈਗੀਆਂ ਉਹ ਰੈਂਟਲ ਹੋਈਆਂ ਹੈਗੀਆਂ। ਸੋ ਇਸ ਚੀਜ਼ ਨੂੰ ਜਦੋਂ ਤੁਹਾਨੂੰ ਕੋਈ ਕਹਿੰਦਾ ਨਾ ਕਿ ਕੋਈ ਕ੍ਰੈਡਿਟ ਚੈੱਕ ਦੀ ਲੋੜ ਨਹੀਂ, ਕੋਈ ਕੁਛ ਨਹੀਂ, ਤੁਹਾਡਾ ਸਭ ਕੁਝ ਪਾਸ ਆ, ਉਹ ਸਮਝ ਲਓ ਕਿ ਰੋਂਗ ਆ। ਉਹ ਇਟਸ ਨਾਟ ਪੋਸੀਬਲ। ਇਸ ਕੰਟਰੀ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ। ਉਹ ਉਦੋਂ ਹੀ ਹੁੰਦੀਆਂ ਜਦੋਂ ਤੁਹਾਡੇ ਕੋਲ ਰੈਂਟਲ ਆ, ਠੀਕ ਹੈ, ਰੈਂਟਲ ਆ ਜਾਂ ਤੁਹਾਡੇ ਕੋਲ ਹੋਰ ਕੁਝ ਹੈਗਾ। ਸੋ ਅਗੇਨ ਸਾਰਿਆਂ ਨੂੰ ਬੇਨਤੀ ਹੈਗੀ ਹੈ ਕਿ ਜੇ ਤੁਸੀਂ ਟਰੱਕ ਲੈਣਾ ਹੈਗਾ, ਟ੍ਰੇਲਰ ਲੈਣਾ ਹੈਗਾ, ਪਹਿਲਾਂ ਤਾਂ ਆਹ ਟਾਈਮ ਗੁੱਡ ਨਹੀਂ ਹੈਗਾ ਟਰੱਕ ਟ੍ਰੇਲਰ ਲੈਣ ਦੇ। ਦੂਸਰੀ ਚੀਜ਼ ਹੈ ਕਿ ਜੇ ਤੁਸੀਂ ਸਟਿਲ ਮਤਲਬ ਸੋਚਦੇ ਆ ਲੈਣ ਲਈ, ਤੇ ਜਿਹੜੀ ਸਰਟੀਫਾਈਡ ਡੀਲਰਸ਼ਿਪ ਹੈਗੀ ਆ, ਕੋਈ ਡੀਲਰਸ਼ਿਪ ਜਿਨ੍ਹਾਂ ਦੇ ਕੋਲ ਪ੍ਰੋਪਰ ਸਾਰਾ ਕੁਝ ਹੈਗਾ ਆ ਔਰ ਉਹ ਪ੍ਰੋਪਰ ਤੁਹਾਡਾ ਲੋਨ ਕਰਦੇ ਹੈਗੇ ਆ, ਲੋਨ ਜਾਂ ਤੁਸੀਂ ਆਪਣੇ ਸਿੱਧੇ ਲੋਨ ਆਫਿਸਰ ਕੋਲੋਂ ਲੋਨ ਕਰਵਾਓ, ਆਪਣਾ ਲੋਨ ਕਰਵਾਓ ਤੇ ਉਹ ਜਾ ਕੇ ਟਰੱਕ ਜਿਹੜਾ ਪ੍ਰੋਪਰ ਡੀਲਰਸ਼ਿਪ ਕੋਲੋਂ ਲਓ। ਇਹ ਬੇਨਤੀ ਆ ਸਾਡੀ। ਸੋ ਇਹ ਬੜੀ ਫਿਰ ਕਹਿ ਸਕਦੇ ਵੀ ਬੜੀ ਧੋਖੇ ਵਾਲੀ ਗੱਲ ਹੋਈ ਆ ਲੋਕਾਂ ਦੇ ਨਾਲ ਵੀ। ਪਹਿਲਾਂ ਜਿੱਦਾਂ ਆਪਾਂ ਸੋਚਦੇ ਰਹੇ ਵੀ ਸ਼ਾਇਦ ਲੀਜ਼ ਵਾਲਾ ਸੀਗਾ, ਪਰ ਤੁਸੀਂ ਹੁਣ ਜਿੱਦਾਂ ਕਹਿ ਰਹੇ ਵੀ ਇਹ ਲੀਜ਼ ਨਹੀਂ, ਇਹ ਰੈਂਟਲ ਵਾਲੀ ਗੱਲ ਜਿਹੜੀ ਇਸ ਦੇ ਵਿੱਚ ਸੀਗੀ। ਤੇ ਉਹ ਪੇਮੈਂਟ ਕਾਹਦੀ ਕਰਦੇ ਰਹੇ ਆ? ਉਹ ਮਤਲਬ ਉਹਨਾਂ ਨੂੰ ਤਾਂ ਲੱਗ ਰਿਹਾ ਸੀਗਾ ਵੀ ਸ਼ਾਇਦ ਟਰੱਕ ਉਹਨਾਂ ਦੇ ਨਾਂ ਇਵੈਂਚੁਅਲੀ ਹੋ ਜਾਊਗਾ, ਤੇ ਉਹ ਪੇਮੈਂਟ ਕਰਦੇ ਕਰਦੇ ਉਹ ਸਿਰਫ ਰੈਂਟ ਹੀ ਦਿੰਦੇ ਰਹੇ। ਇਹੋ ਹੀ ਚੀਜ਼ ਆ ਰਾਜਕਰਨ, ਜਿਹੜੀ ਕਿ ਹੁਣ ਪਰਤਾਂ ਖੁੱਲ ਰਹੀਆਂ, ਜਿੱਦਾਂ ਪਿਆਜ਼ ਦੀਆਂ ਆਪਾਂ ਲਾਉਣੇ ਆ ਨਾ ਉੱਤੋਂ ਛਿਲਕ ਲਾਈ ਜਾਂਦੇ ਆ, ਹੋਰ ਹੁਣ ਪਰਤਾਂ ਖੁੱਲ ਰਹੀਆਂ ਹੈਗੀਆਂ, ਔਰ ਪਰਤਾਂ ਜਿਹੜੀਆਂ ਹੈਗੀਆਂ ਆ ਉਹਦੇ ਵਿੱਚ ਇੰਨੀਆਂ ਕੁ ਡੇਂਜਰਸ ਔਰ ਇੰਨੀਆਂ ਕੁ ਹੈਰਾਨਜਨਕ ਚੀਜ਼ਾਂ ਆ ਰਹੀਆਂ ਹੈਗੀਆਂ। ਔਰ ਇਹ ਚੀਜ਼ ਹੈਗੀ ਆ ਕਿ ਇਹ ਸਾਡੀ ਕਮਿਊਨਿਟੀ ਨੂੰ ਆਪਾਂ ਕਿੰਨਾ ਉਦੋਂ ਮਤਲਬ ਕਿ ਇਸ ਚੀਜ਼ ਬਾਰੇ ਆਪਾਂ ਕਿਹਾ ਵੀ ਟਰੱਕ ਨਾ ਲੈਣ ਬਾਰੇ, ਟਰੱਕ ਨਾਲ ਪਰ ਆਈ ਡੋਂਟ ਨੋ, ਮਤਲਬ ਕਿ ਇਹ ਚੀਜ਼ ਹੈਰਾਨੀਜਨਕ ਹੈ ਕਿ ਲੋਕੀ ਫੇਰ ਵੀ ਨਹੀਂ ਸਮਝੇ ਔਰ ਅੰਨ੍ਹੇਵਾਹ ਜਾ ਕੇ ਸਾਈਨ ਕਰ ਦਿੱਤੇ, ਅੰਨ੍ਹੇਵਾਹ ਜਾ ਕੇ ਕੋਈ ਚੀਜ਼ ਨਹੀਂ ਦੇਖੀ। ਬਹੁਤ ਬੰਦਿਆਂ ਦੀ ਹੁਣ ਕਾਲ ਆਉਂਦੀ ਹੈ ਕਿ 2020 ਦੇ ਵਿੱਚ, 19 ਦੇ ਵਿੱਚ, 20 ਦੇ ਵਿੱਚ ਅਸੀਂ ਟਰੱਕ ਬਾਏ ਕੀਤਾ, ਸਾਨੂੰ ਬਿਲਕੁਲ ਨਹੀਂ ਸੀ ਪਤਾ, ਸਾਨੂੰ ਬਿਲਕੁਲ ਨਹੀਂ ਸੀ ਸਮਝ ਆਈ। ਮੈਂ ਕਿਹਾ ਯਾਰ ਜਦੋਂ ਤੁਸੀਂ ਇਹ ਮੰਨਦੇ ਵੀ ਤੁਹਾਨੂੰ ਪਤਾ ਨਹੀਂ ਸੀ, ਤੁਹਾਨੂੰ ਸਮਝ ਨਹੀਂ ਸੀ, ਵਾਈ ਯੂ ਆਰ ਡੂਇੰਗ ਦਿਸ। ਮਤਲਬ ਇੱਕ ਆਪਾਂ ਛੋਟੀ ਜਿਹੀ ਚੀਜ਼ ਵੀ ਲੈਣੀ ਹੁੰਦੀ ਹੈ ਤਾਂ ਆਪਾਂ 10 ਬੰਦਿਆਂ ਕੋਲ ਪੁੱਛੀਦਾ, ਤੁਸੀਂ ਕਿਸੇ ਨੂੰ ਪੁੱਛ ਲਓ, ਕਿਸੇ ਨੂੰ ਸਮਝ ਲਓ, ਸੋਚ ਲਓ ਕੁਛ। ਪਰ ਆਈ ਡੋਂਟ ਥਿੰਕ ਸੋ ਕਿ ਇਹ ਚੀਜ਼ ਜਿਹੜੀ ਆ ਇਹ ਮਾਇਨੇ ਰਖਾਉਂਦੀ ਆ ਹੁਣ, ਕਿਉਂਕਿ ਕਾਫੀ ਵੱਡਾ ਨੁਕਸਾਨ ਹੋ ਚੁੱਕਾ। ਔਰ ਇਸ ਵੇਲੇ ਆਲਮੋਸਟ $2 ਬਿਲੀਅਨ ਦਾ ਜਿਹੜਾ ਡੈਟ ਹੈਗਾ ਆ
ਇਸ ਡੀਲਰਸ਼ਿਪ ਦਾ ਜਿਹੜਾ ਆ ਉਹ ਆਊਟਸਟੈਂਡਿੰਗ ਹੈਗਾ। ਜੀ, ਸੋ ਬਿਲਕੁਲ ਆਪਾਂ ਪਿਛਲੇ ਦਿਨਾਂ 'ਚ ਵੀ ਇਹ ਖਬਰ ਸਾਂਝੀ ਕੀਤੀ ਸੀ ਪ੍ਰਾਈਡ ਗਰੁੱਪ ਨੂੰ ਲੈ ਕੇ ਵੀ ਉਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਹੈਗੀ ਆ। ਬਹੁਤ ਸਾਰੇ ਕਹਿ ਰਹੇ ਵੀ ਰੀਆਰਗੇਨਾਈਜੇਸ਼ਨ ਆ। ਹਾਂ, ਬਿਲਕੁਲ ਰੀਆਰਗੇਨਾਈਜੇਸ਼ਨ ਵੀ ਆ, ਪਰ $100 ਦਾ ਜਿਹੜਾ ਲਾਸਟ ਸੂਟ ਆ ਉਹਨਾਂ ਦੇ ਅਗੇਂਸਟ ਹੈਗਾ। ਕੈਨੇਡਾ ਦੇ ਜਿਹੜੇ ਕੈਨੇਡਾ ਵਿੱਚ ਟਰੱਕਲੋਡ ਕੈਰੀਅਰ ਆ, $637 ਮਿਲੀਅਨ ਇਹਨਾਂ ਨੇ ਵੱਖ-ਵੱਖ ਕੰਪਨੀਆਂ ਨੂੰ ਦੇਣਾ ਹੈਗਾ ਆ। ਤੇ 20,000 ਤੋਂ ਵੱਧ ਟਰੈਕਟਰ ਟ੍ਰੇਲਰ ਇਹ ਕਹਿੰਦੇ ਓਨ ਕਰਦੇ ਸੀ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਕੰਪਨੀਆਂ ਹੈਗੀਆਂ ਮਿਸੀਸਾਗਾ ਓਨਟਾਰੀਓ ਬੇਸਡ। ਤੇ 20 ਲੈਂਡਰਸ ਜਿਨ੍ਹਾਂ ਦੇ ਉਹਨਾਂ ਨੇ $637 ਮਿਲੀਅਨ ਦੇਣੇ ਆ ਪ੍ਰਾਈਡ ਗਰੁੱਪ ਨੇ, ਜਿਨ੍ਹਾਂ 'ਚ ਮਿਸ਼ੀਵਿਸ਼ੀ ਕੈਪੀਟਲ ਆ 88 ਮਿਲੀਅਨ, ਡੈਮਰ ਟਰੱਕ ਫਾਈਨੈਂਸ਼ੀਅਲ ਕੈਨੇਡਾ 193 ਮਿਲੀਅਨ, ਡੈਮਰ US 69.7 ਮਿਲੀਅਨ, ਪਕਾਰ ਫਾਈਨੈਂਸ਼ੀਅਲ 46.9 ਮਿਲੀਅਨ, ਬੋਲਵੋ ਫਾਈਨੈਂਸ਼ੀਅਲ ਕੈਨੇਡਾ 9.8 ਮਿਲੀਅਨ। ਸੋ 669 ਲੋਕ ਟੋਟਲ ਕੰਮ ਕਰਦੇ ਸੀ, ਜਿਨ੍ਹਾਂ ਚੋਂ 369 ਕੈਨੇਡਾ 'ਚ, 200 ਇੰਡੀਆ 'ਚ, 100 USA 'ਚ, ਤੇ ਕੰਪਨੀ ਦੇ ਕੋਲ 405 ਇੰਡੀਪੈਂਡੈਂਟ ਕੰਟਰੈਕਟਰ, ਜਿਸ ਚੋਂ 369 ਇੰਡੀਵਿਜੂਅਲ ਕੈਨੇਡਾ ਦੇ ਵਿੱਚ ਆ। ਇਹ ਵੀ ਹੁਣ ਇਹ ਨਾ ਹੋਵੇ ਆਪਣੇ ਕਿਤੇ ਸਾਰੀਆਂ ਚੀਜ਼ਾਂ ਦੇ ਵਿੱਚ ਕੈਨੇਡਾ ਦੇ ਵਿੱਚ ਹੋਇਆ, ਇੱਥੇ ਵੀ ਕਿਤੇ ਗੱਚ ਜਿਹੜੀ ਉਹ ਨਾ ਖਾ ਜਾਣ। ਇੱਦਾਂ ਤਾਂ ਨਹੀਂ ਵੀ ਹੁਣ ਉਹ ਕਿਤੇ ਸਸਤੇ ਕਰ ਦੇਣ ਤਾਂ ਕਹਿਣ ਵੀ ਹੁਣ ਲੈ ਲਓ, ਤੇ ਲੋਕ ਉੱਥੇ ਆਪਣੇ ਫੇਰ ਲਾਈਨਾਂ ਲਾ ਕੇ ਖੜ ਜਾਣ ਵੀ ਇੱਦਾਂ ਆ ਤੇ ਉੱਦਾਂ ਆ, ਕਿਤੇ ਫੇਰ ਨਾ ਭੁਲੇਖਾ ਜਾਂ ਧੋਖਾ ਖਾ ਜਾਓ। ਭਾਈ ਧਿਆਨ ਦੇ ਨਾਲ ਜਿਹੜਾ ਪਲੀਜ਼ ਜਿਹੜਾ ਉਹ ਚੱਲਿਓ, ਜਦੋਂ ਹੁਣ ਤੁਸੀਂ ਪੇਪਰ ਵਰਕ ਕਰਦੇ ਆ ਤਾਂ ਉਹ ਜਿਹੜਾ ਧਿਆਨ ਦੇ ਨਾਲ, ਨੋ ਡਾਊਟ ਅਮਰੀਕਾ 'ਚ ਪੇਪਰ ਵਰਕ ਪ੍ਰਧਾਨ ਆ, ਪਰ ਜੇ ਤੁਸੀਂ ਪੇਪਰ ਵਰਕ ਦੇ ਅੰਡਰ ਤੁਸੀਂ ਘਪਲਾ ਕਰ ਰਹੇ ਆ, ਲੋਕਾਂ ਨੂੰ ਫਾਲਸ ਇੰਪ੍ਰੈਸ਼ਨ ਦੇ ਅੰਡਰ ਇਹ ਚੀਜ਼ਾਂ ਜਿਹੜੀਆਂ ਵੇਚ ਰਹੇ ਆ, ਦੇ ਰਹੇ ਆ, ਅੰਦਰ ਲਿਖਿਆ ਕੁਛ ਹੋਰ ਆ ਤੇ ਹੋ ਕੁਛ ਹੋਰ ਰਿਹਾ ਆ, ਤੇ ਇਵੈਂਚੁਅਲੀ ਲਾਅ ਕੈਚ ਅਪ ਕਰ ਜਾਂਦਾ ਆ। ਪਰ ਤੁਸੀਂ ਵੀ ਐਜ਼ ਏ ਜਿਹੜੇ ਖਪਤਕਾਰ ਆ, ਐਜ਼ ਏ ਕਸਟਮਰ, ਤੁਸੀਂ ਵੀ ਆਪਣੇ ਪੱਧਰ ਦੇ ਉੱਤੇ ਜਿਹੜਾ ਉਹ ਧਿਆਨ ਦਿਓ। ਇਹ ਨਾ ਹੋਵੇ ਵੀ ਇੱਕ ਪਾਸੇ ਉਹ ਅਦਾਲਤਾਂ 'ਚ ਜੂਝ ਰਹੇ ਹੋਣ, ਦੂਜੇ ਪਾਸੇ ਤੁਸੀਂ ਫੇਰ ਉੱਥੇ ਜਿਹੜਾ ਉਹ ਜਾ ਕੇ ਉਹਨਾਂ ਨੂੰ ਕਹੋ ਵੀ ਨਹੀਂ ਆਪਾਂ ਉੱਥੋਂ ਫੇਰ ਬਾਏ ਕਰ ਲੈਂਦੇ ਹਾਂ। ਬਿਲਕੁਲ ਰਾਜਕਰਨ, ਇਸ ਵੇਲੇ ਇਹੋ ਹੀ ਸਿਚੁਏਸ਼ਨ ਹੈਗੀ ਹੈ, ਜਿਹਦੇ ਕਰਕੇ ਮੈਂ ਇਹ ਗੱਲ ਕੀਤੀ ਆ ਕਿ ਜਦੋਂ ਕੰਪਨੀ ਬੈਂਕਰਪਸੀ ਚਲੀ ਜਾਂਦੀ ਆ, ਰੀਸਟਰਕਚਰ ਆ, ਚੈਪਟਰ 11 ਆ, ਕੁਛ ਵੀ ਆ, ਕੁਐਸਚਨ ਮਾਰਕ ਲੱਗ ਜਾਂਦਾ ਹਰ ਇੱਕ ਚੀਜ਼ ਦੇ ਉੱਤੇ। ਸੋ ਉਸ ਚੀਜ਼ ਨੂੰ ਸਮਝਦੇ ਹੋਏ ਬਹੁਤ ਵੀਡੀਓਜ਼ ਉਹਨਾਂ ਦੀਆਂ ਆ ਰਹੀਆਂ ਹੈਗੀਆਂ, ਉਹਨਾਂ ਦੇ ਸੇਲਸਮੈਨ ਦੀਆਂ ਵੀਡੀਓ ਆ ਰਹੀਆਂ ਹੈਗੀਆਂ ਕਿ ਕੋਈ ਫਰਕ ਨਹੀਂ ਹੈਗਾ, ਕੋਈ ਚੱਕਰ ਨਹੀਂ ਹੈਗਾ, ਸਾਡਾ ਕੰਮ ਐਜ਼ ਇਜ਼ ਚੱਲ ਰਿਹਾ ਹੈਗਾ। ਡੈਫੀਨੇਟਲੀ ਉਹਨਾਂ ਦਾ ਕੰਮ ਐਜ਼ ਇਜ਼ ਚੱਲ ਰਿਹਾ ਹੋਊਗਾ, ਉਹਨਾਂ ਦੇ ਦਫ਼ਤਰ ਖੋਲੇ ਹੋਣਗੇ, ਸਭ ਕੁਝ ਠੀਕ ਹੋਊਗਾ, ਪਰ ਕੀ ਉਹ ਇਕੁਇਪਮੈਂਟ ਉਹਨਾਂ ਨੂੰ ਬਿਲੋਂਗ ਕਰਦਾ ਹੈ ਇਸ ਵੇਲੇ, ਉਹਦੇ ਵਿੱਚ ਕੁਐਸਚਨ ਮਾਰਕ ਆ ਕਿ ਕੀ ਉਹ ਇਕੁਇਪਮੈਂਟ ਉਹਨਾਂ ਦਾ ਆ, ਕੀ ਉਹ ਇਕੁਇਪਮੈਂਟ ਵੇਚ ਸਕਦੇ ਆ, ਕੀ ਉਹਨਾਂ ਦੇ ਕੋਲ ਆਥੋਰਾਈਜੇਸ਼ਨ ਹੈਗੀ ਆ। ਇਹ ਬਹੁਤ ਚੀਜ਼ਾਂ ਦਾ ਜਿਹੜਾ ਆ ਤੁਹਾਨੂੰ ਧਿਆਨ ਰੱਖਣਾ ਪੈਣਾ ਆ ਕਿ ਉੱਥੇ ਜਾ ਕੇ ਜੇ ਤੁਸੀਂ ਅੱਜ ਆਪਣਾ ਕੋਈ ਇਕੁਇਪਮੈਂਟ ਖਰੀਦ ਲੈਂਦੇ ਆ ਤਾਂ ਹੁਣ ਦੇਖੋ, ਮੈਂ ਇਸ ਚੀਜ਼ ਦੇ ਉੱਤੇ ਕਿਉਂ ਕਹਿ ਰਿਹਾ ਕਿ ਅੱਜ ਜਿਹੜੀਆਂ ਚੀਜ਼ਾਂ ਸਾਨੂੰ ਪਤਾ ਲੱਗ ਰਹੀਆਂ, ਜਿਹੜੀਆਂ ਅੱਜ ਤੋਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਚੱਲੀਆਂ ਸ਼ੁਰੂ ਹੋਈਆਂ, ਔਰ ਉਹਨਾਂ ਚੀਜ਼ਾਂ ਨੂੰ ਜੇ ਤੁਸੀਂ ਫਿਰ ਜਾ ਕੇ ਅੱਜ ਏਡੀ ਵੱਡੀ ਮਤਲਬ ਕਿ ਸੱਟ ਵੱਜੀ ਹੈਗੀ ਆ ਇੰਡਸਟਰੀ ਦੇ ਵਿੱਚ, ਇੰਨੇ ਲੋਕਾਂ ਦਾ ਨੁਕਸਾਨ ਇੰਨਾ ਜ਼ਿਆਦਾ ਹੋਇਆ ਹੈਗਾ, ਤੇ ਜੇ ਸਟਿਲ ਤੁਸੀਂ ਉਸੇ ਡੋਰ ਤੇ ਜਾ ਕੇ ਫਿਰ ਉਸੇ ਖੜੇ ਆ, ਤੇ ਫਿਰ ਬਈ ਫਿਰ ਤਾਂ ਤੁਹਾਡੀ ਆਪਣੀ ਮਰਜ਼ੀ ਹੈ ਨਾ। ਜੀ, ਸੋ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਉਹ ਕਹਿੰਦੇ ਵੀ ਇਸ ਕੰਪਨੀ ਤੇ ਬਹੁਤ ਸਾਰੇ ਜਿਹੜੇ ਮੈਜੋਰਟੀ 'ਚ ਸਾਊਥ ਏਸ਼ੀਅਨ ਕਮਿਊਨਿਟੀ ਜਿਹੜੇ ਡਰਾਈਵਰਸ ਆ ਉਹ ਇਹਨਾਂ ਨਾਲ ਰਿਲੇਟਡ ਜਾਂ ਇਹਨਾਂ 'ਚ ਇਨਵੋਲਵ ਹੈਗੇ ਆ। ਸਾਊਥ ਏਸ਼ੀਅਨ ਕਮਿਊਨਿਟੀ 'ਚ ਤੁਹਾਨੂੰ ਪਤਾ ਹੀ ਆ ਵੀ ਮੈਜੋਰਟੀ 'ਚ ਪੰਜਾਬੀਜ਼ ਹੈਗੇ। ਹਾਲਾਂਕਿ ਕੰਪਨੀ ਦੇ ਮਾਲਕ ਜਿਹੜੇ ਆ ਸੈਮ ਜੌਲ, ਉਹ ਇਹ ਕਹਿੰਦੇ ਆ ਵੀ ਅਸੀਂ ਜੇ ਰੀਆਰਗੇਨਾਈਜ਼ ਕਰਨ ਦੇ ਵਿੱਚ ਅਨਏਬਲ ਹੁੰਦੇ ਆ ਤੇ ਸਾਨੂੰ ਆਪਰੇਸ਼ਨ ਬੰਦ ਕਰਨਾ ਪੈਣਾ ਆ, ਤੇ ਨਹੀਂ ਤਾਂ ਫਿਰ ਇਹ ਬਹੁਤ ਵੱਡੀਆਂ ਜਿਹੜੀਆਂ ਜੌਬਸ ਆ ਉਹ ਚੱਲ ਜਾਣਗੀਆਂ। ਸੋ ਓਵਰਆਲ ਬਹੁਤ ਸਾਰੇ ਮੈਂ ਉਸ ਆਰਟੀਕਲ ਦੇ ਥੱਲੇ ਕਮੈਂਟਸ ਵੀ ਦੇਖਦਾ ਸੀ ਜਿਹੜਾ ਫਰੇਟ ਵੇਵਸ ਦਾ ਆ, ਉਹ ਕਹਿੰਦੇ ਵੀ ਇਹਨਾਂ ਨੇ ਜਿਸ ਟਾਈਮ ਦੇ ਉੱਤੇ ਆਪਾਂ ਰੌਲਾ ਪਾਉਂਦੇ ਰਹੇ ਵੀ ਮਹਿੰਗਾ ਸਮਾਨ ਆ, ਮਹਿੰਗਾ ਆ, ਇੰਟਰਸਟ ਰੇਟ ਹਾਈ, ਨਾ ਲਓ, ਉਸ ਟਾਈਮ ਦੇ ਉੱਤੇ ਐਕਸਪੈਂਡ ਇੰਨੀ ਜਲਦੀ ਕੀਤਾ, ਤੇ ਹੁਣ ਜਿਹੜਾ ਰਿਜ਼ਲਟ ਆ ਉਹ ਤੁਹਾਡੇ ਸਾਹਮਣੇ ਹੈਗਾ, ਤੇ ਬਹੁਤ ਸਾਰੇ ਜਿਹੜੇ ਵਿਚਾਰੇ ਸਿੰਗਲ ਜਿਹੜੇ ਟਰੱਕ ਆਪਰੇਟਰਸ ਆ ਉਹ ਰਗੜ ਹੋਣੇ ਹੈਗੇ ਆ। ਸੋ ਸਰੋਤਿਓ, ਜੇ ਤੁਹਾਡਾ ਵੀ ਕੋਈ ਕੁਐਸਚਨ ਹੈਗਾ ਤੁਸੀਂ ਕਾਲ ਕਰ ਸਕਦੇ ਹੋ 408 272 5200 408 272 5200। ਜੀ, ਜੁੜੇ ਨੇ ਆਪਣੇ ਨਾਲ ਕੁਝ ਕਾਲਰ, ਆਪਾਂ ਉਹਨਾਂ ਦੇ ਵੀ ਵਿਚਾਰ ਲੈਣੇ ਆ। ਨੰਬਰ 408 272 5200। ਗੁਰਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਖਾਲਸਾ ਜੀ, ਮੈਂ ਆਪਣੇ ਨਾ ਇੱਕ ਹੱਡਬੀਤੀ ਸੁਣਾਉਣੀ ਆ। ਮੇਰੇ 2 ਵੀਕਾਂ ਦੀ ਗੱਲ ਆ ਨਾ, ਆਪਣੇ ਡਰਾਈਵਰ ਦੀ ਕਾਲ ਆਈ ਪੰਜਾਬੀ ਦੀ, ਕਹਿੰਦਾ ਭਾਜੀ ਮੈਨੂੰ ਕੰਮ ਚਾਹੀਦਾ ਹੈ। ਸਿੱਖ ਸਰਦਾਰ ਮੁੰਡਾ 25-26 ਸਾਲ ਦੀ ਉਮਰ, ਜਸਮੀਤ ਸਿੰਘ ਉਹਦਾ ਨਾਂ। ਮੈਂ ਕਿਹਾ ਚੱਲ ਆਪਣਾ ਲਾਇਸੈਂਸ ਲਾਇਸੈਂਸ ਘੱਲਿਆ ਤੇ ਮੈਂ ਇੰਸ਼ੋਰੈਂਸ ਤੋਂ ਵੈਰੀਫਾਈ ਕਰਾਇਆ। ਉਹ ਕਹਿੰਦੇ ਵੀ ਇਹਦੀਆਂ 2 ਟਿਕਟਾਂ ਆ, ਥੋੜੇ ਜਿਹਾ $600-700 ਤੈਨੂੰ ਐਕਸਟਰਾ ਚਾਰਜ ਕਰਕੇ ਐਡ ਹੋਣਾ ਹੈ। ਜੇ 3 ਮਹੀਨੇ ਦੀ ਵੇਟ ਕਰਨੀ ਆ ਤੇ ਫਿਰ ਕੋਈ ਐਕਸਟਰਾ ਚਾਰਜ ਨਹੀਂ, ਇੰਸ਼ੋਰੈਂਸ ਨਹੀਂ ਕਰਨਾ। ਮੈਂ ਦੁਬਾਰਾ ਕਾਲ ਕੀਤੀ ਡਰਾਈਵਰ ਨੂੰ, ਮੈਂ ਕਿਹਾ ਵੀ ਮਿੱਤਰਾ ਆਹ ਗੱਲ ਆ ਵੀ ਜੇ ਤੂੰ 3 ਮਹੀਨੇ ਵੇਟ ਕਰ ਲਾ। ਨਹੀਂ ਭਾਈ ਯਾਰ ਮੇਰੇ ਤੋਂ ਕੰਮ ਹੈ ਨਹੀਂ, ਮੇਰਾ ਬੜਾ ਔਖਾ ਆ, ਸਰਦਾ ਨਹੀਂਗਾ। ਕੋਈ ਗੱਲ ਨਹੀਂ ਤੁਸੀਂ ਕਰ ਦਿਓ, ਮੈਂ ਕੰਮ ਕਰੂੰਗਾ। ਮੈਂ ਕਿਹਾ ਚੱਲ ਠੀਕ ਆ। ਬਾਹਲੇ ਟਾਲੇ ਅਸੀਂ ਤੇ ਮੈਂ ਉਹਦਾ ਨਾਂ ਐਡ ਕਰਵਾਤਾ। ਮੇਰੇ ਤੋਂ 700 ਤੇ ਮੇਰੇ ਖਿਆਲ $30-35 ਇੰਸ਼ੋਰੈਂਸ ਨੇ ਚਾਰਜ ਕਰ ਲਿਆ। ਮੈਂ ਡਰੱਗ ਟੈਸਟ ਕਰਵਾ ਲਿਆ। ਡਰੱਗ ਟੈਸਟ ਦੇ ਵੀ $150-200 ਲੱਗਾ ਹੋਊਗਾ, ਪਤਾ ਨਹੀਂ, ਮੈਨੂੰ ਇਨਵਾਈਸ ਆਉਣੀ ਉਹਨਾਂ ਦੀ। ਤੇ ਉਸ ਤੋਂ ਬਾਅਦ ਫੋਨ ਹੀ ਚੱਕਣੋਂ ਹਟ ਗਿਆ। ਇੱਕ ਦਿਨ ਮੈਂ ਕਾਲ ਕੀਤੀ, ਮੈਂ ਕਿਹਾ ਵੀ ਤੇਰਾ ਲੋਡਰ ਟਰੇਲਾ ਖੜਾ ਜਾੜ ਚ ਲੈ ਜਾ ਕੇ। ਨਹੀਂ ਭਾਜੀ ਅੱਜ ਤਾਂ ਮੈਂ ਜਾਣਾ ਨਹੀਂ, ਅੱਜ ਮੈਂ ਬਿਜੀ ਹਾਂ। ਇੱਕ ਦਿਨ ਮੇਰਾ ਵੋਲਟ ਗਵਾਚ ਗਿਆ, ਇੱਕ ਦਿਨ ਮੇਰਾ ਫੋਨ ਗਵਾਚ ਗਿਆ, ਮੇਰਾ $1000 ਲਵਾ ਗਿਆ। ਤੇ ਹੁਣ ਤੇ ਨਾ ਕਾਲ ਚੱਕਦਾ ਤੇ ਨਾ ਮੈਸੇਜ ਕਰਦਾ ਕੋਈ ਬੈਕ। ਤੇ ਮੈਂ ਵਕੀਲ ਨਾਲ ਗੱਲ ਕੀਤੀ, ਵਕੀਲ ਕਹਿੰਦਾ ਮੈਂ $2,500-3,000 ਲਊਂਗਾ, ਪਰ ਇਹਨੂੰ ਕਹਿੰਦਾ ਮੈਂ 6 ਮਹੀਨੇ ਅਦਾਲਤ 'ਚ ਝੜੀਸ ਦਊਂਗਾ। ਕੀ ਗੱਲ ਇਹ ਕਰ ਸਕਦੇ ਹਾਂ ਅਸੀਂ ਭਾਜੀ ਜਾਂ ਨਹੀਂ, ਨਾ ਕਰੀਏ? ਇਹਦੇ ਬਾਰੇ ਪੁੱਛਣਾ ਜੀ। ਥੈਂਕ ਯੂ। ਬਿਲਕੁਲ ਜੀ, ਇਸ ਚੀਜ਼ ਦੇ ਉੱਤੇ ਮੈਂ ਤੁਹਾਡੇ ਨਾਲ ਇੱਕ ਚੀਜ਼ ਗੱਲ ਕਹਿਣੀ ਚਾਹੂੰਗਾ ਕਿ ਇੱਥੇ ਅਸੀਂ ਜਿਹੜਾ ਗੱਲਾਂ ਸੁਣ ਕੇ ਜਾਂ ਮੋਹ ਵਸ ਜਾਂ ਜਿਹੜੀਆਂ ਉਹ ਚੀਜ਼ਾਂ ਕਰ ਬੈਠੇ ਆ, ਉਹਦਾ ਇਹ ਨਤੀਜਾ ਹੈਗਾ। ਜਿਹੜਾ ਡਰਾਈਵਰ ਹਾਇਰਿੰਗ ਦਾ ਪ੍ਰੋਸੈਸ ਹੈਗਾ ਉਹ ਬਹੁਤ ਸਿੱਧਾ ਤੇ ਉਹ ਸਿੰਪਲ ਹੈਗਾ। ਜਿੰਨੀ ਦੇਰ ਤੱਕ ਡਰਾਈਵਰ ਤੁਹਾਨੂੰ ਆਪਣੀ ਐਪਲੀਕੇਸ਼ਨ ਨਹੀਂ ਭਰਦਾ ਹੈਗਾ, ਜਿੰਨੀ ਦੇਰ ਤੱਕ ਉਹ ਆਪਣਾ ਡਰਾਈਵਰ ਲਾਇਸੈਂਸ ਆਪਣੀਆਂ ਸਾਰੀਆਂ ਚੀਜ਼ਾਂ ਨਹੀਂ ਕਰਦਾ ਹੈਗਾ, ਤੁਸੀਂ ਡਰੱਗ ਟੈਸਟ ਕਰਵਾਉਣਾ ਹੈਗਾ। ਡਰਾਈਵਰ ਨੂੰ ਕਹੋ ਕਿ ਡਰੱਗ ਟੈਸਟ ਕਰਵਾਓ, ਜਾ ਕੇ ਆਪਣਾ ਪੈਸੇ ਉੱਥੇ ਦੇ ਆਇਓ। ਡਰੱਗ ਟੈਸਟ ਦੇ ਜਿੰਨੇ ਵੀ ਉਹ ਲੈਂਦੇ ਆ ਉਹ ਤੁਹਾਨੂੰ ਪਹਿਲੇ ਚੈੱਕ ਦੇ ਵਿੱਚ ਰੀਇੰਬਰਸ ਹੋ ਜਾਣਗੇ। ਠੀਕ ਆ। ਦੂਸਰੀ ਚੀਜ਼ ਆ, ਤੁਸੀਂ ਸਾਰੀ ਚੀਜ਼ ਉਹਨੂੰ ਬਿਠਾਓ, ਡਰਾਈਵਰ ਨੂੰ ਲਿਆਓ, ਕਿਉਂਕਿ ਜਦੋਂ ਤੁਸੀਂ ਉਹ ਚੀਜ਼ਾਂ ਪਹਿਲਾਂ ਕਰਦੀਆਂ, ਤੁਸੀਂ ਉਹਦੀ ਡਰਾਈਵਰ ਐਪਲੀਕੇਸ਼ਨ ਨਹੀਂ ਲਈ, ਤੁਸੀਂ ਵੈਰੀਫਿਕੇਸ਼ਨ ਨਹੀਂ ਕੀਤੀ, ਤੁਸੀਂ ਉਹਦੀ ਬੈਕਗਰਾਉਂਡ ਚੈੱਕ ਨਹੀਂ ਕੀਤਾ, ਤੁਸੀਂ ਕੁਛ ਨਹੀਂ ਕੀਤਾ ਔਰ ਤੁਸੀਂ ਉਹਦਾ ਨਾਂ ਇੰਸ਼ੋਰੈਂਸ ਕਹਿੰਦੇ ਕਿ ਐਡ ਕਰਵਾਤਾ, ਦੈਟ ਇਜ਼ ਯੋਰ ਮਿਸਟੇਕ। ਠੀਕ ਹੈ ਨਾ, ਤੁਹਾਡੀ ਮਿਸਟੇਕ ਹੈਗੀ ਆ, ਕੰਪਨੀ ਦੀ ਮਿਸਟੇਕ ਹੈਗੀ ਆ। ਕੰਪਨੀ ਇਹ ਚੀਜ਼ ਨਾ ਕਰੇ। ਕੰਪਨੀ ਇਦਾਂ ਦੇ ਜਿਹੜੀਆਂ ਅਸੀਂ ਬਾਰ-ਬਾਰ ਕਹਿੰਦੇ ਆ ਕਿ ਸਾਡੇ ਜਿਹੜੇ ਹਾਇਰਿੰਗ ਪ੍ਰੋਸੈਸ ਹੈਗੇ ਆ, ਸਾਡੇ ਪੰਜਾਬੀ ਕਮਿਊਨਿਟੀ ਨੇ, ਮੈਂ ਖਾਸ ਕਰਕੇ ਇੱਥੇ ਪੰਜਾਬੀ ਕਮਿਊਨਿਟੀ ਦਾ ਕਹਿਣਾ, ਸਾਡੀ ਕਮਿਊਨਿਟੀ ਨੇ ਸੱਤਿਆਨਾਸ਼ ਕਰ ਦਿੱਤਾ ਉਸ ਹਾਇਰਿੰਗ ਪ੍ਰੋਸੈਸ ਦਾ। ਸੋ ਜੇ ਹਾਇਰਿੰਗ ਪ੍ਰੋਸੈਸ ਤੁਸੀਂ ਸਹੀ ਢੰਗ ਨਾਲ ਕਰੋ, ਜੇ ਹਾਇਰਿੰਗ ਪ੍ਰੋਸੈਸ ਤੁਸੀਂ ਸਹੀ ਤਰੀਕੇ ਦੇ ਨਾਲ ਕਰੋ, ਤੇ ਆਈ ਡੋਂਟ ਥਿੰਕ ਸੋ ਤੁਹਾਨੂੰ ਇਹ ਪ੍ਰੋਬਲਮ ਆਊਗੀ, ਇਹ ਤੁਹਾਨੂੰ ਇਸ਼ੂ ਆ। ਸੋ ਇੱਥੇ ਅਸੀਂ ਸਿਰਫ ਉਹਨੂੰ ਨਹੀਂ ਅਸੀਂ ਜ਼ਿੰਮੇਵਾਰ ਮੰਨਦੇ, ਕਿਉਂਕਿ ਉਹਦਾ ਕੋਈ ਉਹਦੀ ਹੀ ਡੋਂਟ ਹੈਵ ਅ ਸਕਿਨ ਇਨ ਦ ਗੇਮ। ਉਹਦਾ ਕੋਈ ਵੈਲਿਊ ਨਹੀਂ ਹੈਗੀ, ਉਹਦਾ ਕੁਝ ਨਹੀਂ ਲੱਗਾ ਹੈਗਾ, ਇਸ ਕਰਕੇ ਉਹ ਇਦਾਂ ਬਿਹੇਵ ਕਰ ਰਿਹਾ ਹੈਗਾ। ਜੇ ਉਹਨੇ 2 ਘੰਟੇ ਲਾ ਕੇ ਐਪਲੀਕੇਸ਼ਨ ਭਰੀ ਹੁੰਦੀ, ਆਪ ਦਾ ਜਾ ਕੇ ਡਰੱਗ ਟੈਸਟ ਕਰਾਇਆ ਹੁੰਦਾ, ਪੈਸੇ ਆਪਣੇ ਪੱਲੇ ਦਿੱਤੇ ਹੁੰਦੇ, MVR ਰਿਪੋਰਟ DMV ਜਾ ਕੇ ਖੜ ਕੇ ਕਢਾ ਕੇ ਲਿਆਣ ਕੇ ਤੁਹਾਨੂੰ ਦਿੱਤੀ ਹੁੰਦੀ, ਸਭ ਕੁਝ ਪ੍ਰੋਪਰ ਕੀਤਾ ਹੁੰਦਾ ਤੁਸੀਂ, ਤਾਂ ਫਿਰ ਉਹਦੀ ਸਕਿਨ ਇਨ ਦ ਗੇਮ ਹੁੰਦੀ, ਫਿਰ ਉਹ ਆਪੇ ਤੁਹਾਨੂੰ ਜਵਾਬ ਦਿੰਦਾ। ਹੁਣ ਉਹਦਾ ਕੁਝ ਹੈ ਨਹੀਂ ਵਿੱਚ, ਤੁਸੀਂ ਆਪਣੇ ਕਰ ਲਿਆ, ਤੇ ਇਸ ਕਰਕੇ ਤੁਹਾਨੂੰ ਇਹ ਜਿਹੜੀ ਸਿਚੁਏਸ਼ਨ ਦੇਖਣੀ ਪੈ ਰਹੀ ਹੈ। ਮਨੀ ਵਾਈਜ਼ ਵਰਥ ਇਟ ਨਹੀਂ ਹੋਣਾ। ਜੇ ਤੁਹਾਡਾ ਵਕੀਲ $2-3,000 ਲੈ ਵੀ ਲਿਆ, ਬਣਨਾ ਕੁਛ ਨਹੀਂ ਇਹਦਾ। ਨਹੀਂ ਭਾਜੀ, there's nothing you can do. There's nothing you can do. You can simply say कि I don't want to work with him. That's it. There's nothing. ਵਕੀਲ cannot do anything. ਵਕੀਲ ਠੀਕ ਆ, ਉਹ ਜਿਹੜਾ ਅਦਾਲਤਾਂ 'ਚ ਘੜੀਸਣ ਵਾਲਾ, ਜੇ ਤੁਸੀਂ ਹੁਣ $1,000 ਦਾ ਨੁਕਸਾਨ ਪਹਿਲਾਂ ਕਰ ਲਿਆ, 2-3,000 ਵਕੀਲ ਨੂੰ ਦੇ ਕੇ ਦੂਜੇ 6 ਵੀ ਲਾਓਗੇ ਤਾਂ ਕੁਝ ਨਹੀਂ ਬਣਨਾ। ਕਿਸੇ ਜੱਜ ਨੇ ਕੋਰਟ 'ਚ ਕੇਸ ਨਹੀਂ ਸੁਣਨਾ ਜੀ। ਬਿਲਕੁਲ ਜੀ, ਕੋਰੇ ਕਰਾਰੇ ਰਹਿਣਾ ਪੈਣਾ। ਬਿਜ਼ਨਸ ਕਰਨਾ ਹੈ ਤਾਂ ਇਹ ਬੜਾ ਕੰਮ ਔਖਾ ਆ। ਤੁਸੀਂ ਆਪਣੇ ਮਨ ਦੇ ਵਿੱਚ ਹਮਦਰਦੀ ਰੱਖ ਕੇ ਕਰ ਲਿਆ, ਪਰ ਇਵੈਂਚੁਅਲੀ ਆਪਾਂ ਦੇਖਿਆ ਵੀ ਅਗਲੇ ਬੰਦੇ ਦੀ ਉਹ ਮਰਜ਼ੀ ਤੇ ਆ। ਸੋ ਜਦੋਂ ਤੁਸੀਂ ਬਿਜ਼ਨਸ ਰਨ ਕਰ ਰਹੇ ਆ, ਤਾਂ ਜੇ ਵੈਲ ਰਨ ਮਸ਼ੀਨ ਚਲਾਉਣੀ ਆ ਤਾਂ ਫਿਰ ਬਾਏ ਦਾ ਬੁੱਕ ਜਿਹੜਾ ਉਹ ਚੱਲੋ। ਨੋ ਡਾਊਟ ਆਪਾਂ ਕਈ ਵਾਰੀ ਮਦਦ ਕਰ ਜਾਂਦੇ ਆ, ਇੱਦਾਂ ਹੋ ਜਾਂਦਾ, ਹਮਦਰਦੀ ਆ ਜਾਂਦੀ ਆ, ਪਰ ਇਹੋ ਜਿਹੀਆਂ ਚੀਜ਼ਾਂ ਤੋਂ ਸਬਕ ਵੀ ਜਿਹੜਾ ਉਹ ਮਿਲਦਾ ਆ ਵੀ ਭਾਈ ਇੱਦਾਂ ਕਿਤੇ ਦਾ ਇਵੈਂਚੁਅਲੀ ਫਾਇਦਾ ਕੋਈ ਨਹੀਂ ਹੋ ਰਿਹਾ ਹੁੰਦਾ। ਜੇ ਅਗਲਾ ਵੀ ਉਦਾਂ ਦਾ ਹੋਵੇ ਤਾਂ ਹੀ ਗੱਲ ਬਣਦੀ, ਨਹੀਂ ਤਾਂ ਨਹੀਂ। ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਹਰਜੋਤ ਸਿੰਘ ਜੀ, ਖਾਲਸਾ ਜੀ, ਤੇ ਰਾਜਕਰਨਵੀਰ ਜੀ, ਤੇ ਰਮਨ ਜੀ, ਪੰਜਾਬੀ ਰੇਡੀਓ ਦੇ ਸਾਰੇ, ਪੰਜਾਬੀ ਰੇਡੀਓ USA ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਣੇ ਜੀ ਇਹ ਜਿਹੜੇ ਕੰਮ ਹੁੰਦੇ ਆ ਨਾ, ਹੇਰਾ ਫੇਰੀਆਂ ਕਰਦੇ, ਕਾਗਜ਼ਾਂ ਜਾਂ ਘੱਟ ਵੱਧ ਕਰਦੇ, ਜਿਹੜਾ ਇੱਕ ਦੂਜੇ ਨੂੰ ਦੱਸਦੇ ਨਹੀਂ ਵੀ ਪੜਦੇ ਨਾ, ਜਿਵੇਂ ਇੱਕ ਦੂਜੇ ਤੋਂ ਬੱਚਿਆਂ ਨੂੰ ਬਾਹਰ ਨੂੰ ਘੱਲਦੇ ਨਾ, ਘਰਦਿਆਂ ਨੂੰ ਨਹੀਂ ਦੱਸਦੇ ਵੀ ਕਦੋਂ ਜਾਣਾ, ਕਿੱਧਰ ਜਾਣਾ, ਹਨਾ। ਇਹ ਤਾਂ ਹੀ ਇਹ ਕਾਰਨ ਬਣਦੇ ਆ।
ਤੇ ਜਦੋਂ ਇਹ ਕਾਰਨ ਬਣਦਾ ਨਾ, ਪੈਸੇ ਭਾਵੇਂ ਲੱਗ ਜਾਣ, ਪਰ ਗੱਲ ਇਹ ਆ ਵੀ ਉਹਦੀ ਤਸੱਲੀ ਕਰਾ ਦਿਓ ਗਾਂ ਵਾਸਤੇ, ਫਿਰ ਗਾਂ ਵਾਸਤੇ ਇਹ ਕੰਮ ਨਹੀਂ ਕਰਦੇ। ਇਹਨਾਂ ਨੇ ਨਾ, ਆਪਣੇ ਪੰਜਾਬੀਆਂ ਨੇ ਤਾਂ ਆਪਦਾ ਰੈਪੂਟੇਸ਼ਨ ਵਰਲਡ ਵਾਈਡ ਤੇ ਗਵਾਈ ਜਾਂਦੇ। ਜਿਹੜੇ ਬੰਦੇ ਚੰਗਾ ਬਣਾਉਂਦੇ ਉਹਨਾਂ ਦਾ ਵੀ ਉਹ ਖੇਚ ਪਾਈ ਜਾਂਦੇ ਹਨਾ। ਤੇ ਦੂਜਾ ਨੰਬਰ, ਜੇ ਰਮਨ ਜੀ ਵਾਲੀ ਜਿਹੜੀ ਕੰਪਨੀ ਦੀ ਕਾਲ ਆਉਂਦੀ ਆ, ਉਹ ਮਾੜੀ ਜੀ ਰਿਕਾਰਡ ਕਰਕੇ ਲਾ ਕੇ ਤੇ ਫਿਰ ਮੈਨੂੰ ਹੀ ਦੱਸ ਦਿਓ, ਜੇ ਮੈਂ ਹੀ ਦੱਸ, ਜੇ ਤੁਸੀਂ ਨਹੀਂ ਦੱਸਣਾ ਤਾਂ ਇਹਨਾਂ ਨੇ ਤਾਂ ਤੁਹਾਡਾ ਦਾ ਕੰਮ ਕਰਨਾ, ਤੇ ਨਾਲ ਜਿਹੜੇ ਕਿੰਨੇ ਬੱਚੇ, ਕਿੰਨੇ ਪਰਿਵਾਰਾਂ ਦੇ ਜੀ ਉਹਦੇ ਨਾਲ ਮਰਨਗੇ। ਅੱਜ ਦੀ ਤੁਸੀਂ ਖਬਰ ਹੀ ਸੁਣੀ ਹੋਣੀ ਆ, ਇੱਧਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੈ ਜੀ, ਉਹਨੇ 3 ਪਰਿਵਾਰ ਦੇ ਜੀ ਮਾਰਤੇ, 2 ਬੱਚੇ, 1 ਬੱਚਾ, ਭਰਜਾਈ ਤੇ ਆਪਦਾ ਭਰਾ। ਦੇਖੋ, ਮੁੜ ਕੇ ਬਹਾਨਾ ਬਣਾ ਲੈਂਦੇ ਆ। ਇਸ ਕਰਕੇ ਮੇਰੀ ਤਾਂ ਬੇਨਤੀ ਹੈ, ਜਿਹਨੂੰ ਕਰੜੇ ਹੱਥ ਪਾਓ। ਥੈਂਕ ਯੂ ਜੀ, ਜਿਉਂਦੇ ਰਹੋ, ਪੁਲਿਸ ਤੋਂ ਮਾਫ ਜੀ। ਧੰਨਵਾਦ। ਸੋ ਬਿਲਕੁਲ ਰਮਨ ਜੀ, ਜਿਹੜਾ ਨਾ ਉਹ ਇਕਵਿਪਮੈਂਟ ਲੈਣ ਦਾ ਆ, ਜਿਨ੍ਹਾਂ ਨੇ 2-2, 2.5-2.5, ਪੌਣੇ 3-3 ਲੱਖ ਦੇ ਲਾਏ। ਹਾਲਾਂਕਿ ਉਸ ਟਾਈਮ ਦੇ ਉੱਤੇ ਕਈ ਜਿਹੜੇ ਆ ਆਪਣੇ ਉਲਟ ਟਿਕਟੌਕ ਵੀ ਬਣਾਉਂਦੇ ਰਹੇ ਵੀ ਪੰਜਾਬੀ ਰੇਡੀਓ USA ਵਾਲੇ ਤਾਂ ਜੀ ਭੰਡੀ ਜਾਂਦੇ ਆ ਟਰੱਕਾਂ ਵਾਲਿਆਂ ਨੂੰ, ਆਹ ਕਰੀ ਜਾਂਦੇ, ਉਹ ਕਰੀ ਜਾਂਦੇ। ਪਰ ਹੁਣ ਜਦੋਂ ਆਪਾਂ ਨਗਰ ਕੀਰਤਨਾਂ 'ਚ ਜਾਂ ਬਾਕੀ ਜਿੱਥੇ ਫੰਕਸ਼ਨ ਹੁੰਦੇ ਜਾਂਦੇ, ਬਹੁਤ ਸਾਰੇ ਆਪਾਂ ਨੂੰ ਆਪਣੇ ਭਰਾ ਮਿਲਦੇ, ਕਹਿੰਦੇ ਵੀ ਯਾਰ ਅਸੀਂ ਬਚ ਗਏ, ਤੁਹਾਨੂੰ ਸੁਣਿਆ ਜੇ ਉਹ। ਤੇ ਹੁਣ ਇੱਕ ਤਾਂ ਵੈਸੇ ਗੱਲ ਬਣਦੀ ਆ, ਦੇਖੋ ਜਦੋਂ ਆਪਾਂ ਘਰ ਲੈਂਦੇ ਆ ਕੋਈ 3-4-5 ਲੱਖ ਦਾ ਹਨਾ, ਐਸਕਰੋ ਥਰੋ ਹੁੰਦਾ, ਸਾਰਾ ਪੇਪਰ ਵਰਕ, ਨੋਟਰੀ, ਐਵਰੀਥਿੰਗ, ਲੋਨ ਚੈੱਕ ਹੁੰਦਾ। ਹੁਣ ਜਦੋਂ ਤੁਸੀਂ 2.5-3 ਲੱਖ ਦਾ ਜੇ ਟਰੱਕ ਲੈਂਦੇ ਆ, ਹੁਣ ਜਿੱਦਾਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਬਾਈ ਕੀਤਾ ਸੀ, ਲੀਜ਼ ਕੀਤਾ ਸੀ, ਰੈਂਟ ਕੀਤਾ ਸੀ, ਜੇ ਕਿਸੇ ਲਾਇਰ ਨੂੰ ਦਿਖਾਲ ਕੇ ਜੇ ਤੁਹਾਡਾ 500 ਜਾਂ $1000 ਵੀ ਲੱਗ ਜਾਂਦਾ ਤਾਂ ਤੁਹਾਨੂੰ ਘੱਟੋ ਘੱਟ ਨੀਂਦ ਤਾਂ ਵਧੀਆ ਆਊਗੀ ਕਿ ਨਹੀਂ? ਮੈਂ ਭਾਜੀ ਜਿਹੜੇ ਪਿਛਲੇ ਆਪਣੇ ਕਾਲਰ ਸੀਗੇ ਉਹਨਾਂ ਦਾ ਜਵਾਬ ਦੇਣਾ ਚਾਹੁੰਦਾ ਇੱਕ ਗੱਲ ਦਾ, ਕਿ ਜਿਹੜੀ ਤੁਸੀਂ ਕਿਹਾ ਗੱਲ ਰਿਕਾਰਡ ਕਰਕੇ ਤੁਹਾਨੂੰ ਭੇਜਦੇ ਆ ਭਾਜੀ, ਇਹ ਚੀਜ਼ਾਂ ਹੁੰਦੀਆਂ ਕਿ ਜਿੱਥੇ ਤੁਹਾਡੀਆਂ ਕਮਿਊਨੀਕੇਸ਼ਨ ਲਾਈਨਸ ਉੱਪਰ ਹੁੰਦੀਆਂ ਆ, ਤੇ ਉਹਨੂੰ ਕਮਿਊਨੀਕੇਸ਼ਨ ਲਾਈਨ ਨੂੰ ਤੁਸੀਂ ਯੂਜ਼ ਕਰਕੇ ਤੁਸੀਂ ਆਪਣੇ ਕਮਿਊਨਿਟੀ ਨੂੰ ਕਿਵੇਂ ਅਵੇਅਰ ਕਰਨਾ ਹੈ, ਕਿਵੇਂ ਤੁਸੀਂ ਉਹਨਾਂ ਨੂੰ ਅਲਰਟ ਕਰਨਾ ਹੈਗਾ। ਸੋ I don't think so ਕਿ ਮੈਂ ਪਹਿਲੀ ਗੱਲ ਉਹਨਾਂ ਦੀ ਕਾਲ ਰਿਕਾਰਡ ਕਰੂੰਗਾ, ਦੂਜੀ ਗੱਲ ਮੈਂ ਉਹਨਾਂ ਦੀ ਤੁਹਾਨੂੰ ਭੇਜੂੰਗਾ। I don't think so I will do that, ਡੈਫੀਨੇਟਲੀ ਨਾਟ, ਕਿਉਂਕਿ ਇਹ ਜਿਹੜੀਆਂ ਕਮਿਊਨੀਕੇਸ਼ਨ ਲਾਈਨਸ ਆ ਇਹ ਓਪਨ ਰਹਿਣੀਆਂ ਚਾਹੀਦੀਆਂ, ਤਾਂ ਕਿ ਸਾਨੂੰ ਅੰਦਰੂਨੀ ਗੱਲ ਪਤਾ ਲੱਗਦੀ ਰਹੇ, ਔਰ ਅਸੀਂ ਤੁਹਾਡੇ ਨਾਲ ਉਹ ਗੱਲਾਂ ਜਿਹੜੀਆਂ ਆ ਸਿਰਫ ਇਸ ਕਰਕੇ ਸਾਂਝੀਆਂ ਕਰੀਏ ਕਿ ਤੁਹਾਨੂੰ ਅਵੇਅਰ ਕਰ ਸਕੀਏ। ਸੋ ਕਿਸੇ ਨੂੰ ਮਜ਼ਾ ਚਕਾਉਣ ਦਾ, ਕਿਸੇ ਨੂੰ ਮਤਲਬ ਕਿ ਉਹਨੂੰ ਰਾਏ ਪਾਉਣ ਦਾ, ਇਹਦੇ ਨਾਲੋਂ ਚੰਗਾ ਨਹੀਂ ਗਾ ਕਿ ਜੇ ਆਪਾਂ ਪਹਿਲਾਂ ਹੀ ਸਹੀ ਕੰਮ ਕਰੀਏ, ਜੇ ਆਪਾਂ ਪਹਿਲਾਂ ਹੀ ਇਸ ਚੀਜ਼ ਨੂੰ ਸਿੱਧਾ ਰੱਖ ਕੇ ਚੱਲੀਏ। ਜੇ ਅਸੀਂ ਜਾ ਕੇ ਕੰਟਰੈਕਟ ਨਹੀਂ ਪੜ੍ਹ ਸਕਦੇ, ਕਿਸੇ ਨੂੰ ਨਾਲ ਲੈ ਜਾਓ, ਕੰਟਰੈਕਟ ਲੈ ਕੇ ਕਿਸੇ ਵਕੀਲ ਨੂੰ $200 ਦੇ ਕੇ, $300 ਦੇ ਕੇ ਕੰਟਰੈਕਟ ਪੜ੍ਹਾ ਲਓ, ਕਿਸੇ ਨੂੰ ਦਿਖਾ ਲਓ, ਠੀਕ ਹੈ ਨਾ। ਜੇ ਹਾਇਰਿੰਗ ਪ੍ਰੋਸੈਸ ਹੈਗਾ, ਜੇ ਤੁਹਾਨੂੰ ਡਰਾਈਵਰ ਤੰਗ ਕਰ ਰਿਹਾ ਹੈਗਾ, ਤੁਹਾਡੀ ਕੰਪਨੀ ਦੀ ਪਾਲਿਸੀ ਆ, ਉੱਤੇ ਰਹੋ, ਕੰਪਨੀ ਦੀ ਪਾਲਿਸੀ ਫਾਲੋ ਕਰੋ, ਉਹਨੂੰ ਸਹੀ ਢੰਗ ਨਾਲ ਹਾਇਰ ਕਰੋ, ਤੇ ਤੁਹਾਨੂੰ ਇਹਨਾਂ ਤਕਲੀਫਾਂ ਦਾ, ਇਹਨਾਂ ਤੰਗੀਆਂ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਪਾਂ ਕਿਉਂ, ਮਤਲਬ ਜਿੰਨੀਆਂ ਵੀ ਅੱਜ ਤੱਕ ਮੈਨੂੰ ਜਿੰਨੇ ਵੀ ਇਹ ਪ੍ਰੋਬਲਮਸ ਵਾਲੇ ਕੇਸ ਆਏ ਆ, ਜਿੱਥੇ ਕਿ ਲਾਇਰ ਤੱਕ ਜਿੱਥੇ ਵੀ ਆ, ਉੱਥੇ ਮੈਂ ਤੇਰਾ ਬਾਈ, ਤੂੰ ਮੇਰਾ ਬਾਈ ਕੰਟਰੈਕਟ ਹੁੰਦੇ ਆ। ਸੋ ਇਸ ਕਰਕੇ I don't think so, you should do the right thing to get things done right, rather than ਕਿ ਉਹਨਾਂ ਨੂੰ ਜਾ ਕੇ ਆਪਾਂ ਕਹੀਏ ਵੀ ਉਹਨਾਂ ਨੂੰ ਸਬਕ ਸਿਖਾਈਏ। ਉਹਨਾਂ ਨੇ ਤਾਂ ਜਿਹੜਾ ਗਲਤ ਬੰਦਾ ਹੈਗਾ ਉਹਨੇ ਤਾਂ ਗਲਤ ਕੰਮ ਕਰਨਾ ਹੀ ਜੀ। ਹਰਪ੍ਰੀਤ, ਸਤਿ ਸ਼੍ਰੀ ਅਕਾਲ। ਹਾਂਜੀ ਹਰਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹਰਪ੍ਰੀਤ ਸਿੰਘ ਨਿੱਜਰ ਹੈ ਜੀ। ਮੈਂ ਤੁਹਾਡਾ ਸੁਣ ਰਿਹਾ, ਤੁਹਾਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਜੀ। ਤੇ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਹੈ। ਮੈਂ ਅੱਜ ਕਾਫੀ ਟਾਈਮ ਬਾਅਦ ਆਪਣੇ ਟਰੱਕ ਚਲਾਇਆ ਰੁਡਵਾ ਤੁਹਾਡਾ। ਉਦਾਂ ਮੈਂ ਅਮਰੀਕਨ ਕੰਪਨੀ ਨਾਲ ਕੰਮ ਕਰ ਰਿਹਾ ਟਰੱਕਿੰਗ, ਤੇ ਮੈਂ ਬੇ ਏਰੀਏ 'ਚ ਰਹਿ ਰਿਹਾ ਜੀ। ਤੇ ਜਿਹੜਾ ਹਾਇਰਿੰਗ ਦਾ ਮੈਂ ਸੁਣ ਰਿਹਾ ਗੱਲਾਂ ਆਪਣੇ ਲੋਕਾਂ ਦੀਆਂ, ਤੇ ਇਹ ਮੈਂ ਦੇਖਿਆ ਜੀ ਇਹ ਬਹੁਤ ਹੀ ਗਲਤ ਤਰੀਕੇ ਨਾਲ ਹਾਇਰਿੰਗ ਹੋ ਰਹੀ ਹੈ। ਮੈਨੂੰ ਆਲਮੋਸਟ 20 ਸਾਲ ਹੋ ਗਏ ਇੱਥੇ। ਮੈਂ ਆਪਣੇ ਲੋਕਾਂ ਨਾਲ ਵੀ ਕੰਮ ਕੀਤਾ, ਬਹੁਤ ਖਿੱਚਿਆ ਹੋਈ ਆ, ਕੋਈ ਪੇਪਰ ਵਰਕ ਨਹੀਂ ਗਾ, ਕੁਛ ਨਹੀਂ ਕਰਾਉਂਦੇ ਇਹ ਬੰਦੇ, ਠੀਕ ਹੈ ਜੀ। ਜੀ ਬਿਲਕੁਲ। ਜਦੋਂ ਇੱਥੇ ਇਹਨਾਂ ਨੇ ਹਾਇਰ ਕੀਤਾ ਸੀਗਾ ਨਾ ਜੀ, ਮੈਨੂੰ 6 ਮਹੀਨੇ ਇਹਨਾਂ ਨੇ ਹਾਇਰ ਨਹੀਂ ਕੀਤਾ ਸੀਗਾ ਅਮਰੀਕਨ ਕੰਪਨੀ ਨੇ। ਮੈਂ ਸੈਕਿੰਡ ਹਾਰਵੇ ਔਰ ਸਿਲੀਕਨ ਵੈਲੀ ਜਿਹੜਾ ਫੂਡ ਫਰੀ ਮਿਲਦਾ ਉਹਦੇ ਵਿੱਚ ਮੈਂ ਕੰਮ ਕਰਦਾ ਟਰੱਕ ਤੇ ਜੀ। ਤੁਸੀਂ ਇੰਤਜ਼ਾਰ ਕੀਤਾ ਫਿਰ ਪੂਰਾ ਨਾ? ਹਾਂਜੀ, ਇਹਨਾਂ ਨੇ ਮੈਨੂੰ ਵਾਚ ਕੀਤਾ, ਮੇਰਾ ਸਾਰਾ ਰਿਕਾਰਡ ਚੈੱਕ ਕੀਤਾ, ਮਗਰਲਾ ਮੇਰਾ ਟਰੱਕਿੰਗ ਹਿਸਟਰੀ ਸਾਰੀ ਚੈੱਕ ਕੀਤੀ। 5 ਸਾਲ ਦਾ ਮੇਰਾ ਟਰੱਕਿੰਗ ਰਿਕਾਰਡ, ਐਕਸੀਡੈਂਟ, ਇਹ ਬੋਲੀਏ ਸਾਰਾ ਕੁਛ ਇਹਨਾਂ ਨੇ ਮੇਰਾ ਚੈੱਕ ਕੀਤਾ। 6 ਮਹੀਨੇ ਮੇਰੀਆਂ ਇਹਨਾਂ ਨੇ ਕੀਸੀਆਂ ਕਰਾਤੀਆਂ ਜੀ ਪੂਰੀਆਂ ਇਹ ਬੰਦਿਆਂ ਨੇ।
ਤਾਂ ਮੇਰੇ ਇਹ ਹਿੰਮਤ ਸੀ ਇੱਕ ਮੈਂ ਕੰਮ ਕਰਨਾ ਤੇ ਇਹਨਾਂ ਦੇ ਨਾਲ ਹੀ ਕਰਨਾ, ਮੈਂ ਹੁਣ ਆਪਣੇ ਬੰਦਿਆਂ ਦਾ ਕੰਮ ਨਹੀਂ ਕਰਨਾ। ਹਾਂਜੀ, ਆਪਣੇ ਬੰਦਿਆਂ ਦਾ ਇੰਨਾ ਕੁ ਮਾੜਾ ਹਾਲ ਆ, ਇੱਥੇ ਦੱਸਣ ਦੀਆਂ ਗੱਲਾਂ ਨਹੀਂ, ਸਾਰੀ ਦੁਨੀਆ ਨੂੰ ਪਤਾ ਹੈ ਇਹਨਾਂ ਦਾ ਹਾਇਰਿੰਗ ਪੋਜੀਸ਼ਨ ਜਿਹੜਾ ਇੰਨਾ ਮਾੜਾ ਹੈ ਇਹਨਾਂ ਦਾ। ਮੈਨੂੰ ਲੱਗਦਾ ਜਿਹੜਾ ਭਾਜੀ ਉਹਨਾਂ ਨੇ ਹੁਣੇ ਗੱਲ ਕੀਤੀ ਆ, ਇਹਨਾਂ ਨੇ 1% ਨਹੀਂ ਉਹਦਾ ਸੋਚਿਆ ਵੀ ਭਾਜੀ ਆਪਣਾ 5 ਸਾਲ ਦਾ ਆਪਣਾ ਟਰੱਕਿੰਗ ਰਿਕਾਰਡ ਲਿਆਓ, ਇਹ ਉਹ ਜੇ ਲਿਆਓ, ਇਹ ਇਦਾਂ ਦੀਆਂ ਗੱਲਾਂ ਮੈਨੂੰ ਲੱਗਦਾ ਇਹਨਾਂ ਨੇ ਕਦੀ ਕੀਤੀਆਂ ਨਹੀਂ ਹੁੰਦੀਆਂ ਡਰਾਈਵਰ ਦੇ ਨਾਲ। ਇਹਨਾਂ ਨੂੰ ਆਪਣੀ ਕਾਹਲੀ ਪੈ ਜਾਂਦੀ ਆ ਵੀ ਸਾਡਾ ਟਰੱਕ ਜਿਹੜਾ ਖੜਾ ਤੁਰ ਪਵੇ, ਯਾਰਡ ਚੋਂ ਨਿਕਲ ਜਾਂਦੀ ਇੱਥੋਂ, ਭਾਜੀ ਸਾਡਾ ਨਾ ਕਿ ਲੋਡ ਮਰ ਜਾਵੇ। ਤੇ ਮੈਂ 6 ਮਹੀਨੇ ਵੇਟ ਕੀਤੀ ਸੀ, ਮੈਨੂੰ ਕਹਿੰਦੇ ਤੇਰਾ ਜੇ ਨਿੱਕਾ ਜਿਹਾ ਵੀ ਐਕਸੀਡੈਂਟ ਹੋ ਗਿਆ ਨਾ ਉਹ ਤਾਂ ਤੈਨੂੰ ਅਸੀਂ ਘਰੇ ਭੇਜ ਦੇਣਾ ਜੀ। ਤੇ ਮੈਂ ਬਹੁਤ ਹੀ ਯਾਨੀ ਕਿ ਹਿੰਮਤ ਦੇ ਨਾਲ ਉਹ 6 ਮਹੀਨੇ ਪਾਰ ਕੀਤੇ ਜੀ। ਚਲੋ ਥੈਂਕ ਯੂ ਹਰਪ੍ਰੀਤ ਸ਼ੇਅਰ ਕਰਨ ਲਈ। ਹਾਂਜੀ ਥੈਂਕ ਯੂ ਸਤਿ ਸ਼੍ਰੀ ਅਕਾਲ, ਧੰਨਵਾਦ। ਭਾਜੀ ਉਹ 6 ਮਹੀਨੇ ਪਾਰ ਕਰਨ ਤੋਂ ਬਾਅਦ ਵੀ ਤੁਸੀਂ ਹੁਣ ਪੂਰਾ ਧਿਆਨ ਦੇ ਨਾਲ, ਪੂਰਾ ਆਪਣੀ ਨੇਚਰ ਦੇ ਨਾਲ ਉਹ ਜੌਬ ਕਰਦੇ ਹੋਵੋਗੇ, ਪੂਰਾ ਧਿਆਨ ਰੱਖਦੇ ਹੋਵੋਗੇ, ਹਰ ਚੀਜ਼ ਨੂੰ ਪ੍ਰੋਪਰ ਢੰਗ ਨਾਲ ਕਰਦੇ ਹੋਵੋਗੇ, ਕਿਉਂਕਿ ਤੁਸੀਂ ਉਹ ਚੀਜ਼ ਨੂੰ ਉਸ ਚੀਜ਼ ਤੋਂ ਗਏ ਹੈਗੇ। ਸੋ ਇਸ ਕਰਕੇ ਤੁਸੀਂ ਇਹਨੂੰ ਲੂਜ਼ ਨਹੀਂ ਕਰ ਸਕਦੇ ਇਸ ਜੌਬ ਨੂੰ। ਸੋ ਆਈ ਥਿੰਕ ਕਿ ਇਹ ਜਦੋਂ ਤੁਹਾਨੂੰ ਏਦਾਂ ਜੌਬ ਮਿਲਦੀ ਆ, ਇਸੇ ਕਰਕੇ ਤਾਂ ਜਦੋਂ ਸੌਖੀਆਂ ਪਟਕ ਦੇਣੀ ਹਾਇਰ ਹੋ ਗਿਆ, ਪਟਕ ਦੇਣੀ ਫਾਇਰ ਹੋ ਗਿਆ, ਪਟਕ ਦੇਣੀ ਆ ਗਿਆ, ਪਟਕ ਦੇਣੀ ਚਲਾ ਗਿਆ। ਇਸੇ ਕਰਕੇ ਸਾਡੇ ਡਰਾਈਵਰ ਜਿਹੜੇ ਇੱਕ ਥਾਂ ਟਿਕਦੇ ਨਹੀਂਗੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅੱਜ ਇੱਥੇ ਨਹੀਂ ਤੇ ਕੱਲ ਉੱਥੇ ਸਹੀ, ਉੱਥੇ ਨਹੀਂ ਤਾਂ ਉੱਥੇ ਸਹੀ, ਵੀ ਮਿਲ ਹੀ ਜਾਣਾ ਕੰਮ। ਸੋ ਇਸ ਕਰਕੇ ਕੰਪਨੀ ਵਾਲਿਆਂ ਨੂੰ ਵੀ ਚਾਹੀਦਾ ਹਾਇਰਿੰਗ ਪ੍ਰੈਕਟਿਸ ਇੰਡਸਟਰੀ 'ਚ ਸੁਧਾਰ ਨਹੀਂ ਆਉਣਾ, ਕੋਈ ਆ ਕੇ ਕਰੂਗਾ ਉਹ ਤਾਂ ਨਹੀਂ ਹੋਣਾ। ਆਪ ਹੀ ਇਹ ਜਿਹੜਾ ਕਦਮ ਆ ਆਪਾਂ ਨੂੰ ਇਹ ਜਿਹੜੇ ਚੱਕਣੇ ਪੈਣੇ ਆ, ਅਦਰਵਾਈਜ਼ ਫਿਰ ਇਹ ਪ੍ਰੋਬਲਮਸ ਨਹੀਂ ਤਾਂ ਜਾਣੀਆਂ ਕਿਤੇ ਨਹੀਂ, ਇੱਥੇ ਰਹਿ ਜਾਣੀਆਂ ਆ। ਸੋ ਬੈਟਰ ਆ ਵੀ ਆਪਾਂ ਪ੍ਰੈਕਟਿਸਿਸ ਚੇਂਜ ਕਰੀਏ, ਡਰਾਈਵਰ ਵੀ ਕਹਿਣ ਵੀ ਭਾਈ ਸਾਨੂੰ ਜਿਹੜਾ ਆ ਉਹ ਸਹੀ ਢੰਗ ਦੇ ਨਾਲ ਹਾਇਰ ਕਰੋ, ਤੇ ਜਿਹੜੇ ਕੰਪਨੀਜ਼ ਆ ਉਹ ਵੀ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਉਹ ਕਰਨ। ਸੋ ਇਹ ਜ਼ਰੂਰੀ ਹੈ ਸਾਰੀਆਂ ਚੀਜ਼ਾਂ। ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤਾਂ ਥੋੜਾ ਜਿਹਾ ਨਾ ਕੁਝ ਐਡ ਕਰਨਾ ਚਾਹੁੰਦਾ ਸੀਗਾ ਜੀ। ਜਿਹੜੀ ਆਹ ਗੱਲ ਚੱਲ ਰਹੀ ਹੈ, ਮੈਂ ਟਰੱਕ ਨਹੀਂ ਚਲਾਉਣਾ, ਨਾ ਕਦੇ ਚਲਾਇਆ, ਪਰ ਆਪਣੇ ਬਹੁਤ ਹੈ ਜੀ ਜਿਹੜੇ ਇਹ ਇੰਡਸਟਰੀ ਦੇ ਵਿੱਚ ਹੈਗੇ ਆ। ਹੁਣ ਇੱਕ ਗੱਲ ਤੁਸੀਂ ਜਿਹੜੀ ਬਾਰ-ਬਾਰ ਕਹਿ ਰਹੇ ਹੋ, ਹਾਇਰਿੰਗ ਪ੍ਰੋਸੈਸ ਜਿਹੜਾ ਬਹੁਤ ਰੋਂਗ ਹੋ ਰਿਹਾ ਆ, ਇਹਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ ਜੀ। ਜਿਹੜੇ ਟਰੱਕਾਂ ਵਾਲੇ ਆ ਇਹਨਾਂ ਨੂੰ ਇਹ ਹੁੰਦਾ ਕਿ ਬੰਦੇ ਨੂੰ ਪਹਿਲਾਂ ਹਾਇਰ ਕਰਕੇ ਤੇ ਉਹਨਾਂ ਨੇ ਪਹਿਲੇ ਮਿੱਥਿਆ ਹੁੰਦਾ ਕਿ ਪੈਸੇ ਨਹੀਂ ਦੇਣੇ, ਹਨਾ, 2-3 ਹਫ਼ਤਿਆਂ ਦੇ, ਮਹੀਨੇ ਦੇ, ਜੇ ਬੰਦਾ ਛੱਡ ਕੇ ਚਲ ਗਿਆ ਤਾਂ ਵੀ। ਤਾਂ ਇਹ ਜਿਹੜੀ ਮੈਂ ਉਹ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਆ ਜੀ, ਜਿਹੜੇ ਭਰਾ ਸਾਡੇ ਜਿਹੜੇ ਇਹ ਲਾਲਚ 'ਚ ਲੱਗ ਜਾਂਦੇ ਆ ਕਿ ਜੀ ਸਾਨੂੰ ਪੇਪਰ ਵਰਕ ਨਹੀਂ ਕਰਨਾ ਪੈਣਾ ਜਾਂ ਸਾਨੂੰ ਇੱਥੇ ਹੈ ਨਾ ਟੈਕਸ ਨਹੀਂ ਦੇਣਾ ਪੈਣਾ, ਉਹ ਭਰਾ ਐਂਡ ਅਪ ਹੁੰਦੇ ਆ ਜਿਹੜੇ ਆਪਣੇ ਪੈਸੇ ਮਰਵਾ ਲੈਂਦੇ ਆ 2-3 ਮਹੀਨਿਆਂ ਦੇ। ਤੇ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਆ ਕਿ ਪਲੀਜ਼ ਤੁਸੀਂ ਵੀ ਸਹੀ ਰਾਹ ਆਪਣਾ ਚੂਜ਼ ਕਰੋ, ਸਹੀ ਹਾਇਰਿੰਗ ਪ੍ਰੋਸੈਸ ਉਹਨਾਂ ਨੂੰ ਕਹੋ ਕੰਪਨੀ ਵਾਲਿਆਂ ਨੂੰ, ਤੇ ਕੰਪਨੀ ਵਾਲਿਆਂ ਨੇ ਤਾਂ ਆਪਣੇ ਪੈਸੇ ਬਚਾਉਣੇ ਹੁੰਦੇ ਆ। ਤੇ ਦੂਜਾ ਜਿਹੜਾ ਤੁਸੀਂ ਟਰੱਕ ਬਾਏ ਕਰਨ ਵਾਲੀ ਗੱਲ ਕਹਿੰਦੇ ਆ ਜੀ, ਮੈਂ ਸਾਰਿਆਂ ਨੂੰ ਇੱਕ ਹੋਰ ਇਹੀ ਬੇਨਤੀ ਕਰਦਾ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਓ ਜਿਹੜੇ ਪੜ੍ਹੇ ਲਿਖੇ ਹੈਗੇ ਆ, ਤੇ ਜਾਂ ਇੱਦਾਂ ਦੇ ਬੰਦੇ ਨੂੰ ਲੈ ਕੇ ਜਾਓ ਜਿਹਨੂੰ ਨੌਲੇਜ ਹੈਗੀ ਆ APRs ਦੀ, ਤੁਹਾਡੀ ਟਰੱਕ ਪੇਮੈਂਟ ਕਿੰਨੀ ਆ, ਕਿੰਨੇ ਮਹੀਨਿਆਂ ਲਈ ਪੇਮੈਂਟ ਹੈਗੀ, ਉਹ ਸਾਰਾ ਕੁਝ। ਬਸ ਇੰਨਾ ਹੀ ਕਹਿਣਾ ਚਾਹੁੰਦਾ ਸੀਗਾ। ਥੈਂਕ ਯੂ ਵੈਰੀ ਮਚ ਫॉर योर ਟਾਈਮ। ਸਾਰਿਆਂ ਦੀ ਚੜ੍ਹਦੀ ਕਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੋ ਦੇਖੋ, ਆਪਣਾ ਜਿਹੜਾ ਸ਼ੋਅ ਆ ਇਹ ਐਜੂਕੇਸ਼ਨਲ ਸ਼ੋਅ ਆ, ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਨੌਲੇਜ ਮਿਲ ਸਕੇ ਵੀ ਭਾਈ ਕਿੱਥੋਂ ਬਚ ਸਕਦੇ। ਜਿਹੜੇ ਹਾਇਰ ਕਰਦੇ ਆ ਉਹਨਾਂ ਨੂੰ ਵੀ ਵੈਰੀਫਾਈ ਕਰਨੇ ਚਾਹੀਦੇ, ਜਿਹੜੇ ਰੈਫਰੈਂਸ ਆ ਉਹਨਾਂ ਨੂੰ ਕਾਲਾਂ ਕਰੋ, ਤੇ ਜਿਹੜਾ ਜਿੱਥੇ ਕੋਈ ਡਰਾਈਵਰ ਲੱਗ ਰਿਹਾ ਉਹ ਉੱਥੇ ਪਹਿਲਾਂ ਹੋਰ ਡਰਾਈਵਰ ਲੱਗੇ ਹੋ ਆ, ਤੁਸੀਂ ਕੰਪਨੀ ਵੀ ਵੈਰੀਫਾਈ ਕਰੋ ਭਾਈ ਉਹਨਾਂ ਦੀ ਕੀ ਹਿਸਟਰੀ ਆ, ਪੈਸੇ ਤਾਂ ਨਾ ਮਾਰੂਗੇ, ਵਧੀਆ ਕੰਪਨੀ ਆ, ਉੱਥੇ ਜਿਹੜੇ ਡਰਾਈਵਰ ਕੰਮ ਕਰਦੇ ਕਿੰਨੇ ਸਾਲਾਂ ਤੋਂ ਕਰਦੇ ਆ, ਕੀ ਉਹਨਾਂ ਦੀ ਰਿਟੈਂਸ਼ਨ ਹੈਗੀ ਆ। ਸੋ ਇਹ ਥੋੜਾ ਬਹੁਤਾ ਚੈੱਕ ਕਰਕੇ ਲੱਗੋ, ਹਨਾ, ਤਾਂ ਆਪ ਹੀ ਨੈਚੁਰਲੀ ਪਤਾ ਲੱਗ ਜਾਂਦਾ। ਕੋਈ ਐਡਾ ਤਾਂ ਹੈ ਨਹੀਂ ਵੀ ਜਿਹੜਾ ਤੁਹਾਨੂੰ ਪਤਾ ਨਹੀਂ ਲੱਗਣਾ। ਲੋਕਲ ਸਾਰੇ, ਕਿਉਂਕਿ ਬਹੁਤ ਵੱਡੀ ਗਿਣਤੀ 'ਚ ਆਪਣੇ ਬੰਦੇ ਇਸ ਫੀਲਡ 'ਚ ਕੰਮ ਕਰਦੇ ਆ। ਬਿਲਕੁਲ ਨਹੀਂ ਸਪੈਸ਼ਲ ਜਿਹੜੇ ਪ੍ਰੋਸੈਸਿਸ ਆ ਉਹ ਇਸੇ ਲਈ ਬਣੇ ਆ ਵੀ ਐਜ਼ ਏ ਕੰਪਨੀ, ਐਜ਼ ਏ ਬਿਜ਼ਨਸ ਤੁਸੀਂ ਵੀ ਸੇਫ ਰਹੋ, ਤੁਹਾਡਾ ਇੰਪਲਾਈ ਵੀ ਸੇਫ ਰਹੇ, ਤੁਹਾਡੇ ਸਾਰਿਆਂ ਦੇ ਜਿਹੜੇ ਰਾਈਟਸ ਆ ਉਹ ਬਰਕਰਾਰ ਰਹਿਣ। ਜਦੋਂ ਆਪਾਂ ਘਾਲਾ ਮਾਲਾ ਕਰਦੇ ਹਾਂ ਤਾਂ ਫਿਰ ਘਾਲਾ ਮਾਲਾ ਹੀ ਉਹਦੇ ਵਿੱਚ ਗਾਂ ਜਿਹੜਾ ਇੱਦਾਂ ਦੀਆਂ ਚੀਜ਼ਾਂ ਰਹਿੰਦੀਆਂ। ਕੁਛ ਕੁ ਮਿੰਟ ਬਚੇ ਆ ਤੇ ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਆ, ਤੇ ਪ੍ਰੋਗਰਾਮ ਦੀ ਸਮਾਪਤੀ ਹੋਣ ਤੋਂ ਪਹਿਲਾਂ ਇੱਕ ਵਾਰੀ ਫੇਰ ਦੱਸਦੇ ਜਾਈਏ ਅਗਲੇ ਜਿਹੜੇ ਪ੍ਰੋਗਰਾਮ ਆ ਮੈਂ ਆਵਾਂਗਾ ਨਾਲ ਹਨੇਰੀਆਂ ਦੇ ਮਸੂਦ ਮੱਲੀ ਹੁਣਾਂ ਦੇ ਪ੍ਰੋਗਰਾਮ ਦੇ ਵਿੱਚ। ਅੱਜ ਪੰਜਾਬੀ ਰੇਡੀਓ USA ਦੇ ਉੱਤੇ ਪਹਿਲਾ ਲੱਕੀ ਡਰਾ ਜਿਹੜਾ ਆ ਉਹ ਕੱਢਿਆ ਜਾਣਾ। 3 ਇਨਾਮ ਜਿਹੜੇ ਆ ਉਸ ਦੇ ਵਿੱਚ ਦਿੱਤੇ ਜਾਣੇ ਆ। ਜਿਨ੍ਹਾਂ ਨੇ ਹੁਣ ਤੱਕ ਨੰਬਰ ਲਿਖਵਾਇਆ ਆ, ਨਾਮ ਲਿਖਵਾਇਆ ਆ ਇਸ ਲੱਕੀ ਡਰਾ ਦੇ ਵਿੱਚ ਸ਼ਾਮਲ ਹੋਣ ਦੇ ਲਈ, ਜਿੱਥੇ 1170 AM ਤੁਸੀਂ ਸੁਣ ਰਹੇ ਹੋ ਆਪਣਾ ਨਾਮ ਤੇ ਜਿਹੜਾ ਆ ਫੋਨ ਨੰਬਰ ਦੇ ਕੇ, ਤਾਂ ਉਸ ਦੇ ਵਿੱਚ ਜਿਹੜਾ ਉਹ ਇਨਾਮ ਆ ਹੁਣ ਤੋਂ ਅਗਲੇ ਜਿਹੜੇ ਪ੍ਰੋਗਰਾਮ ਦੇ ਵਿੱਚ 10 ਤੋਂ 11:30 ਦੇ ਵਿੱਚ ਕੱਢਿਆ ਜਾਣਾ। ਸੁਣਿਓ
ਤੇ ਉਹ ਜਿਹੜੀ ਜਦੋਂ ਇਨਾਮ ਕੱਢਿਆ ਜਾਊਗਾ ਉਸ ਦੀ ਆਪਾਂ ਲਾਈਵ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜਾ ਉਹ ਪਾਵਾਂਗੇ ਕੁਝ ਹੋਰ ਕਾਲਰਸ ਤੇ ਫਿਰ ਆਪਾਂ ਜਿਹੜਾ ਉਹ ਸਮਾਪਤੀ ਵੱਲ। ਸੋ ਬਿਲਕੁਲ ਰਾਜਕਰਮਜੀਤ ਸਿੰਘ ਜੀ, ਇਹ ਐਵਰੀ ਅਦਰ ਡੇ ਜਾਂ 2-3 ਦਿਨਾਂ ਬਾਅਦ ਕੱਢਿਆ ਕਰਾਂਗੇ, ਨੈਕਸਟ ਸੋਮਵਾਰ ਨੂੰ ਕੱਢਾਂਗੇ। ਹਾਂ, ਪਰ ਇਹ ਹਜੇ ਅਸੀਂ ਜਿਹੜਾ 1170 ਸਭ ਤੋਂ ਵੱਡਾ ਸਟੇਸ਼ਨ ਆ ਉਹਦੇ ਜਿਹੜੇ ਲਿਸਨਰ ਆ ਉਹਨਾਂ ਲਈ ਆ, ਕਿਉਂਕਿ ਕਾਲਾਂ ਬਹੁਤ ਹੋਰ ਸਟੇਸ਼ਨਾਂ ਵਾਲਿਆਂ ਦੀਆਂ ਵੀ ਆ ਜਾਂਦੀਆਂ। ਅੱਜ ਸਵੇਰੇ ਮੈਨੂੰ ਪੋਰਟਲੈਂਡ ਤੋਂ ਕਾਲ ਆਈ ਸੀ, ਕਹਿੰਦਾ ਜੀ ਮੈਂ 1170, ਮੈਂ ਕਿਹਾ ਪੋਰਟਲੈਂਡ ਕਿੱਥੇ ਸੁਣ ਰਿਹਾ, ਉਹਨ ਔਨ ਕਰਕੇ ਮੈਨੂੰ ਟਰੱਕ ਦੇ ਵਿੱਚ ਸੁਣਾਇਆ, ਕਹਿੰਦਾ ਭਾਜੀ ਲਓ ਸੁਣ ਲਓ, ਪੋਰਟਲੈਂਡ 'ਚ ਵੀ ਮੈਂ ਸੁਣ ਰਿਹਾ ਸਵੇਰੇ ਗੁਰਬਾਣੀ ਵਾਲਾ ਪ੍ਰੋਗਰਾਮ ਜੀ। ਸੋ ਬਿਲਕੁਲ ਜੀ। ਸੋ ਕੁਛ ਹੋਰ ਕਾਲਰ ਤੇ ਫਿਰ ਆਪਣੀ ਸਮਾਪਤੀ। ਮਨਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਫਤਿਹ ਜੀ। ਮੈਂ ਟਰੱਕਿੰਗ ਬਿਜ਼ਨਸ ਤਾਂ ਨਹੀਂ ਗਾ, ਪਰ ਮੈਂ ਜਿਹੜਾ ਅਟਾਰਨੀ ਦੀ ਤੁਸੀਂ ਗੱਲ ਕਰਦੇ ਸੀ ਉਹਦੇ ਬਾਰੇ ਕੁਝ ਕਹਿਣਾ ਮੰਗਦਾ। ਜਿਹੜਾ ਆਪਾਂ ਨੂੰ ਅਟਾਰਨੀ ਜ਼ਰੂਰ ਹਾਇਰ ਕਰਨਾ ਚਾਹੀਦਾ ਆ। ਅਸੀਂ ਇੱਕ ਜਗ੍ਹਾ ਲਈ ਸੀ, ਲੀਜ਼ ਕੀਤੀ ਹੈ 2020 ਦੇ ਵਿੱਚ। ਤੋ ਅਕਾਊਂਟੈਂਟ ਨੂੰ ਦਿਖਾ ਲਓ, ਉਹਨੂੰ ਦਿਖਾ ਲਓ, ਉਹਨੂੰ ਦਿਖਾ ਲਓ, ਬਾਅਦ ਦੇ ਵਿੱਚ ਉਹਨੇ ਲੀਜ਼ ਦੇ ਵਿੱਚ ਹੋਰ ਬਹੁਤ ਕੁਝ ਲਿਖਿਆ ਹੋਇਆ ਸੀਗਾ ਤੇ ਸਾਨੂੰ ਹੋਰ ਉੱਤੇ ਬਹੁਤ ਖਰਚੇ ਪੈਂਦੇ, ਟ੍ਰਿਪਲ ਨੈਟ ਪੈ ਰਿਹਾ ਉਹਦੇ ਤੇ ਟੋਟਲੀ ਕੰਪਲੀਟਲੀ, ਤੇ 3 NA ਸਾਨੂੰ ਸਾਰੇ ਪੈਂਦੇ ਆ। ਹੁਣ ਅਸੀਂ ਹੋਰ ਇੱਕ ਕਮਰਸ਼ੀਅਲ ਪ੍ਰੋਪਰਟੀ ਲਈ ਹੈ, ਉਹਦੇ ਵਾਸਤੇ ਅਸੀਂ ਅਟਾਰਨੀ ਹਾਇਰ ਕੀਤਾ ਆ। ਉਹਨੇ ਹਰ ਇੱਕ ਨਿੱਕੀ ਤੋਂ ਨਿੱਕੀ ਚੀਜ਼ ਫੜੀ ਆ ਉਹਦੇ ਵਿੱਚ, ਜਿੱਦਾਂ ਵਾਲ ਹੁੰਦਾ ਨਾ ਏਦਾਂ ਚੀਜ਼ਾਂ ਉਹਨੇ ਫੜ ਕੇ ਤੇ ਸਾਨੂੰ ਦੱਸੀਆਂ ਬਈ ਆਹ ਦੇਖੋ ਅਟਾਰਨੀ ਦਾ ਆਹ ਕੰਮ ਹੁੰਦਾ ਫੜਨਾ, ਤੇ ਉਹਨੇ ਸਾਨੂੰ ਫੜ ਕੇ ਬਹੁਤ ਕੁਝ ਬਚਾਇਆ ਉਹਦੇ ਵਿੱਚੋਂ ਸਾਨੂੰ, ਤੇ ਬਹੁਤ ਕੁਝ ਦੱਸਿਆ ਆ। ਤੇ ਮੇਰੀ ਬੇਨਤੀ ਇਹ ਹੈ ਵੀ ਆਪਾਂ ਪੈਸੇ ਬਚਾ ਲੈਂਦੇ ਆ, ਪਰ ਪੈਸੇ ਬਚਾਉਣ ਬਾਰੇ ਨਾ ਦੇਖੋ, ਫਿਊਚਰ ਬਾਰੇ ਦੇਖੋ, ਆਪਾਂ ਨੂੰ ਅਟਾਰਨੀ ਦਾ ਕੀ ਫਾਇਦਾ ਆ ਜੀ। ਥੈਂਕ ਯੂ ਮਨਜੀਤ ਜੀ। ਤੇ ਮੈਂ ਇਹ ਬੇਨਤੀ ਕਰਦਾ ਵੀ ਆਪਾਂ ਉਸ ਵੇਲੇ 2-400 ਨੂੰ ਨਾ ਦੇਖੀਏ, ਪਰ ਅਟਾਰਨੀ ਜ਼ਰੂਰ ਆਪਣਾ ਵਿੱਚ ਰੱਖੀਏ, ਮੇਰੀ ਇਹ ਬੇਨਤੀ ਹੈ ਜੀ। ਇਦਾਂ ਵੀ ਨਹੀਂ ਹੁੰਦੀ, ਬਹੁਤ ਵਾਰ ਬੰਦੇ ਐਕਸਪਰਟ ਹੁੰਦੇ ਆ ਜਿਨ੍ਹਾਂ ਨੂੰ 5-5 10-10 ਸਾਲ ਹੋ ਗਿਆ, ਕਿੰਨੇ ਆ ਉਹਨਾਂ ਨੇ ਕਿੰਨੀ ਵਾਰ ਉਹ ਖਰੀਦੇ ਉਹ ਹੁੰਦੇ ਆ, ਉਹਨਾਂ ਨੂੰ ਨੌਲੇਜ ਵੀ ਹੁੰਦਾ। ਐਕਸਪਰਟ ਬੰਦੇ ਨੂੰ ਵੀ ਤੁਸੀਂ ਨਾਲ ਲੈ ਸਕਦੇ ਆ। ਤੇ ਜੇ ਹੁਣ ਕਿਸੇ ਤੋਂ ਚੋਰੀ ਖਰੀਦਣਾ ਫਿਰ ਮੁੜ ਕੇ ਫਿਰ ਰਗੜ ਹੋ ਜਾਣਾ ਤੇ ਫਿਰ ਪ੍ਰੋਬਲਮ ਆਉਂਦੀ ਆ। ਰੌਲਾ ਪਤਾ ਕੀ ਆ ਹਰਜੋਤ ਭਾਜੀ, ਤੁਸੀਂ ਕਿਸੇ ਸਿਆਣੇ ਬੰਦੇ ਨੂੰ ਨਾਲ ਲੈ ਜਾਓ, ਜੇ ਉਹ 4 ਕੁਐਸਚਨ ਪੁੱਛ ਲੈਂਦਾ ਹੈ ਨਾ ਤੇ 4 ਕੁਐਸਚਨ ਪੁੱਛ ਲੈਂਦਾ ਤਾਂ ਉੱਥੇ ਹੀ ਅਗਲਾ ਬੰਦਾ ਜਿਹੜਾ ਆ ਉਹ ਝਕਣਾ ਸ਼ੁਰੂ ਹੋ ਜਾਂਦਾ। ਜਦੋਂ ਬੰਦਾ ਇੱਕੋ ਗੱਲ ਕਵੇ, ਉਹ ਤੁਸੀਂ ਗੱਲ ਛੱਡੋ ਜੀ ਸਾਈਨ ਕਰੋ, ਤੁਸੀਂ ਗੱਲ ਛੱਡੋ ਜੀ ਸਾਈਨ ਕਰੋ, ਹਨਾ। ਤੇ ਇਹ ਮੇਰੇ ਖਿਆਲ ਦੇ ਵਿੱਚ ਉੱਥੇ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਆ ਵੀ ਇਹ ਕੀ ਬਣ ਰਿਹਾ ਹੈਗਾ, ਕੀ ਹੋ ਰਿਹਾ ਹੈਗਾ। ਸੋ ਪਲੀਜ਼ ਇਹਨਾਂ ਚੀਜ਼ਾਂ ਤੇ ਥੋੜਾ ਧਿਆਨ ਕਰੋ, ਕਿਉਂਕਿ ਮੈਂ ਬਹੁਤ ਵਾਰੀ ਇਹ ਦੇਖਿਆ ਵੀ ਜਿਹੜਾ ਬਾਇਰ ਹੁੰਦਾ ਉਹਨੂੰ ਇੱਕ ਚੀਜ਼ ਕਹਿ ਦਿੱਤੀ ਜਾਵੇ ਵੀ ਭਾਈ ਤੇਰਾ ਕੋਈ ਕ੍ਰੈਡਿਟ ਚੈੱਕ ਨਹੀਂ, ਤੇਰਾ ਕੋਈ ਰੌਲਾ, ਤੇਰਾ ਬਸ ਲੋਨ ਅਪਰੂਵ ਆ, ਉਹਨੂੰ ਇਹ ਹੁੰਦਾ ਬਸ ਸਾਈਨ ਕਰ ਦਿਆ ਕਿਸੇ ਢੰਗ ਨਾਲ ਫੜਾ। ਜਦੋਂ ਤੁਸੀਂ ਗੱਡੀ ਖਰੀਦਣ ਜਾਂਦੇ ਆ ਨਾ, ਉਹ ਤੁਸੀਂ ਆਪਣਾ ਬਜਟ ਦੀ ਦੱਸ ਦਿਓ, ਉਹ ਤੁਹਾਨੂੰ ਪੁੱਛਦੇ ਆ ਵੀ ਹਾਂ ਕਿੰਨੀ ਪੇਮੈਂਟ ਦੇਣੀ ਆ, 400 ਲੈਣੀ, 500 ਲੈਣੀ, ਮਹੀਨੇ ਦੀ ਕਿੰਨੇ ਕਰਨੀ ਆ, ਤੇ ਫਿਰ ਭਾਵੇਂ ਉਹ 5 ਸਾਲ ਦੀ ਕਰਨ, 6 ਦੀ ਕਰਨ, ਭਾਵੇਂ 8 ਦੀ ਕਰਨ, ਫਿਰ ਉਹ ਉਸ ਹਿਸਾਬ ਦੇ ਨਾਲ ਤੁਹਾਨੂੰ ਪੱਕਾ ਜਿਹੜਾ ਉਹ ਫਸਾ ਲੈਂਦੇ ਆ। ਸੋ ਹਿਸਾਬ ਦੇ ਨਾਲ ਜਿਹੜਾ ਉਹ ਚੱਲਣਾ ਚਾਹੀਦਾ, ਫਸਣਾ ਨਹੀਂ ਚਾਹੀਦਾ। ਸਮਾਂ ਸਮਾਪਤ ਆ, ਮਾਫੀ ਚਾਹੁੰਦੇ ਹਾਂ, ਹੋਰ ਕਾਲਸ ਜਿਹੜੀਆਂ ਹੁਣ ਆਪਾਂ ਨਹੀਂ ਲੈ ਸਕਦੇ, ਤੇ ਇਸ ਦੇ ਲਈ ਅੱਜ ਦੇ ਪ੍ਰੋਗਰਾਮ ਦੇ ਲਈ ਇੱਥੇ ਸਾਰਿਆਂ ਦਾ ਧੰਨਵਾਦ ਤੇ ਥੈਂਕ ਯੂ ਵੈਰੀ ਮਚ। ਤੇ ਪ੍ਰੋਗਰਾਮ ਤੇ ਇਹ ਵੀ ਆਪਾਂ ਰਾਜਕਰਮਜੀਤ ਸਿੰਘ ਸਰੋਤਿਆਂ ਨੂੰ ਦੱਸਦੇ ਜਾਂਦੇ, ਅਸੀਂ ਕਿਸੇ ਤਰ੍ਹਾਂ ਦਾ ਕੋਈ ਕਿਸੇ ਨੂੰ ਨੈਗੇਟਿਵ ਚਾਹੁੰਦੇ ਆ ਵੀ ਜਿੰਨੇ ਵੀ ਆਪਣੇ ਲਿਸਨਰਸ ਆ ਉਹ ਵੱਧ ਤੋਂ ਵੱਧ ਨੌਲੇਜ ਕਰਨ, ਕਿਉਂ ਪਤਾ ਨਹੀਂ ਹੁੰਦਾ। ਹੁਣ ਅਸੀਂ ਤਾਂ ਨਾ ਮੈਂ ਤਾਂ ਨਾ ਰਾਜਕਰਨ, ਅਸੀਂ ਤਾਂ ਟਰੱਕ 'ਚ ਬੈਠ ਕੇ ਵੀ ਨਹੀਂ ਕਦੇ ਦੇਖਿਆ। ਰਮਨ ਭਾਜੀ ਉਹਨਾਂ ਦਾ 25 ਸਾਲ ਦਾ ਤਜਰਬਾ ਹੈਗਾ, ਪਰ ਇਹ ਆ ਵੀ ਆਪਾਂ ਤੁਹਾਡੇ ਨਾਲ ਅਸੀਂ ਵੀ ਨੌਲੇਜ ਇਕੱਠਾ ਕਰਦੇ ਆ, ਜੋ ਵਾਪਰਦਾ ਖਬਰਾਂ ਪੜ੍ਹ ਕੇ ਉਹ ਵੀ ਤੁਹਾਨੂੰ ਜਿਹੜੀਆਂ ਸੁਣਾਉਂਦੇ ਹੈਗੇ। ਥੈਂਕ ਯੂ ਰਮਨ ਜੀ, ਮਿਹਰਬਾਨੀ, ਮਿਲਦੇ ਹਾਂ ਜੀ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਦੀ ਇੱਥੇ ਸਮਾਪਤੀ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਾਡੇ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।